ਜੋ ਖਾਲਿਸਤਾਨ ਦਾ ਸੰਘਰਸ਼ ਆ, ਇਹ ਇੱਕ ਆਮ ਦੁਨਿਆਵੀ ਇੱਕ ਸਟਰਗਲ ਨਹੀਂ, ਇੱਕ ਐਥਨੋ ਨੈਸ਼ਨਲਿਸਟ ਮੂਵਮੈਂਟ ਨਹੀਂ। ਇਹ ਇੱਕ ਆਥੈਂਟਿਕ ਜੋ ਗੁਰੂ ਸਾਹਿਬ ਨੇ ਇੱਕ ਨਿਆਰਾ ਪੰਥ ਸਾਜਿਆ ਸੀ ਉਸ ਦਾ ਹਿੱਸਾ ਆ। ਤੇ ਇਹ ਜੋ ਸੰਘਰਸ਼ ਆ, ਇਹ ਵੀ ਦੁਨੀਆ ਦੇ ਵਿੱਚ ਬਿਲਕੁਲ ਹੀ ਨਿਆਰਾ ਹੈ। ਕੋਈ ਕਹਿੰਦੇ ਨੇ ਕਿ ਨਹੀਂ, ਅਸੀਂ ਸ਼ਾਂਤੀ ਰੱਖਣੀ ਹੈ, ਅਸੀਂ ਭਗਤੀ ਕਰਨੀ ਹੈ, ਤੇ ਲੜਨ ਦਾ ਮਰਨ ਦਾ ਕੰਮ ਇਹ ਕਿਸੇ ਹੋਰ ਦਾ ਹੈ। ਇਹ ਦੁਬਦਾ ਹੈ। ਗੁਰੂ ਸਾਹਿਬ ਨੇ ਇਹ ਦਿਖਾਤਾ ਕਿ ਮੇਰਾ ਸਿੱਖ ਸੰਤ ਤੇ ਸਿਪਾਹੀ ਦੋਨੋਂ। ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਏ ਕਿ ਜਿਹੜਾ ਰਾਜ ਗੁਰੂ ਨਾਨਕ ਦੇਵ ਦਾ ਸਥਾਪਿਤ ਹੋਇਆ ਉਹ ਅਬਚਲ ਤੇ ਅਟਲ ਆ, ਕਿ ਕਿਤੇ ਹਿੱਲਣ ਵਾਲਾ ਨਹੀਂ ਹੈਗਾ ਤੇ ਸਦਾ ਵਾਸਤੇ ਇਹ ਰਾਜ ਐਲਾਨ ਹੋ ਚੁੱਕਿਆ ਹੈ। ਤੇ ਇਹ ਰਾਜ ਵਾਸਤੇ ਵੀ ਆਪਾਂ ਕੁਰਬਾਨੀ ਦੇਣੀ ਆ, ਸਥਾਪਤੀ ਵਾਸਤੇ ਆਪਣਾ ਯੋਗਦਾਨ ਪਾਣਾ, ਇਹ ਵੀ ਹੁਕਮ ਹੈ। ਪਹਿਲੀ ਸ਼ਹੀਦੀ ਤਾਂ ਅੰਮ੍ਰਿਤ ਛਕਣ ਵਾਲੀ। ਜਿਹੜਾ ਅੰਮ੍ਰਿਤ ਛਕਦਾ ਹੈ ਉਹ ਆਪਣਾ ਸਭ ਕੁਝ ਵਾਰਦਾ ਗੁਰੂ ਤੋਂ। ਸ਼ਹੀਦੀ ਉੱਥੋਂ ਸ਼ੁਰੂ ਹੁੰਦੀ। ਜ਼ਮੀਨ ਦੇ ਟੁਕੜੇ ਨੂੰ ਕੈਪਚਰ ਕਰਕੇ ਉਸ ਦਾ ਰਾਜਾ ਬਣਨ ਦਾ ਇਹ ਸੰਕਲਪ ਨਹੀਂ ਹੈਗਾ। ਹਾਂ, ਕਿਤੋਂ ਸ਼ੁਰੂ ਜ਼ਰੂਰ ਕਰਨਾ ਹੈ। ਤੇ ਉਹ ਪੰਜਾਬ ਦੇ ਵਿੱਚ ਆਪਾਂ ਵਸਦੇ ਆ, ਪੰਜਾਬ 'ਚ ਗੁਰਾਂ ਦੀ ਧਰਤੀ ਆ, ਫਿਰ ਉੱਥੋਂ ਸ਼ੁਰੂ ਕਰਨਾ ਸੈਂਸ ਬਣਦੀ ਹੈ। ਆਪਾਂ ਦੇਖਦੇ ਹਾਂ ਐਥਨੋ ਨੈਸ਼ਨਲਿਜ਼ਮ ਕਹਿੰਦੇ ਨੇ ਕਿ ਤੁਸੀਂ ਬਾਹਰ ਚੱਲੋ, ਤੁਹਾਡੇ ਵਾਸਤੇ ਇੱਥੇ ਕੋਈ ਜਗ੍ਹਾ ਨਹੀਂ ਹੈਗੀ। ਅਸੀਂ ਕਹਿੰਦੇ ਜਿਹੜਾ ਮਰਜ਼ੀ ਆ ਜਾਵੇ, ਅਸੀਂ ਉਸ ਦੀ ਸੇਵਾ ਕਰਾਂਗੇ। Famine of 1783 occurred in Budh Singh's time. Budh Singh ਇੱਕ ਮਿਸਲਦਾਰ ਸੀ। He is said to have sold all his property to have fed the people with grain from the proceeds. ਕਿ ਕਾਲ ਆ ਗਿਆ, ਫੈਮਨ ਆ ਗਿਆ, ਇਸ ਬੁੱਧ ਸਿੰਘ ਨੇ ਆਪਣਾ ਸਭ ਕੁਝ ਵੇਚ ਕੇ ਲੰਗਰ ਲਾਇਆ। ਇਹ ਨਹੀਂ ਕਿ ਮੈਂ ਰਾਜ ਚਲਾ ਕੇ ਮੈਂ ਲੋਕਾਂ ਤੋਂ ਪੈਸੇ ਲਵਾਂ। ਉਹਨੇ ਆਪਣਾ ਸਭ ਕੁਝ ਵੇਚ ਵੱਟ ਕੇ ਲੋਕਾਂ ਦੀ ਸੇਵਾ ਕੀਤੀ। ਖਾਲਸੇ ਦਾ ਰਾਜ ਨਿਸ਼ਚਿਤ ਹੈ। ਇਹ ਗੁਰੂ ਦਾ ਹੁਕਮ ਹੈ। ਇਹ ਹੋ ਕੇ ਰਹੂਗਾ। ਇਹ ਦੋ ਰਾਵਾਂ ਨਹੀਂ ਹੋ ਸਕਦੀਆਂ। ਪਰ ਇਸ ਨੂੰ ਲਿਆਉਣ ਵਾਸਤੇ ਜੋ ਤੇਜ ਪ੍ਰਤਾਪ ਗੁਰੂ ਦਾ ਚਾਹੀਦਾ ਹੈ, ਉਹ ਕਿਸ ਤਰ੍ਹਾਂ ਸਾਨੂੰ ਮਿਲ ਸਕਦਾ ਹੈ? ਰਹਿਤ ਰੱਖ ਕੇ, ਗੁਰੂ ਦਾ ਬਚਨ ਕਮਾ ਕੇ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੋ ਟੌਪਿਕ ਦਾਸ ਨੂੰ ਦਿੱਤਾ ਗਿਆ ਉਹ ਹੈ ਇੰਪੋਰਟੈਂਸ ਆਫ ਗੁਰਮਤ ਰਹਿਣੀ ਬਹਿਣੀ ਸਹਿਣੀ ਕਹਿਣੀ ਫॉर द ਪੰਥ ਐਂਡ ਸੰਘਰਸ਼ੀਲ ਸਿੱਖ। ਸੋ ਪੰਜਾਬੀ ਦੇ ਵਿੱਚ ਬੇਸਿਕਲੀ ਇਹ ਟੌਪਿਕ ਹੈ ਕਿ ਗੁਰਮਤ ਦਾ ਸੰਘਰਸ਼ ਦੇ ਨਾਲ ਕਿਸ ਤਰ੍ਹਾਂ ਦਾ ਸੰਬੰਧ ਹੈ, ਕਿਸ ਤਰ੍ਹਾਂ ਇਹ ਦੋਨੋਂ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ। ਸੋ ਇਸ ਦੇ ਉੱਤੇ ਜਿੰਨੀ ਕੁ ਗੁਰੂ ਸਾਹਿਬ ਨੇ ਮੈਨੂੰ ਸੋਝੀ ਦਿੱਤੀ ਆ, ਉਸ ਹਿਸਾਬ ਨਾਲ ਮੈਂ ਆਪਣੇ ਵਿਚਾਰ ਮੈਂ ਸਾਂਝੇ ਕਰੂੰਗਾ। ਤੇ ਸ਼ੁਰੂ 'ਚ ਹੀ ਮੈਂ ਇਹ ਦੋ ਕੁ ਬੇਨਤੀਆਂ ਕਰਦਾ ਕਿ ਮੈਂ ਕਿਸੇ ਨੂੰ ਕੱਟਣ ਦੀ ਜਾਂ ਕਿਸੇ ਨੂੰ ਨੀਵਾਂ ਦਿਖਾਉਣ ਦੀ ਬਿਲਕੁਲ ਕੋਈ ਕੋਸ਼ਿਸ਼ ਨਹੀਂ ਕਰ ਰਿਹਾ। ਜਿੰਨੀ ਗੁਰੂ ਸਾਹਿਬ ਨੇ ਮੈਨੂੰ ਸੋਝੀ ਬਖਸ਼ੀ ਆ, ਉਸ ਹਿਸਾਬ ਨਾਲ ਹੀ ਮੈਂ ਗੱਲ ਕਰ ਸਕਦਾ ਹਾਂ। ਤੇ ਦੂਸਰੀ ਗੱਲ ਕਿ ਜੇ ਕੋਈ ਕਹੇ ਕਿ ਤੂੰ ਪੂਰਾ ਆ, ਕਿ ਤੂੰ ਆਦਰਸ਼ ਆ, ਬਿਲਕੁਲ ਨਹੀਂ। ਕਿ ਮੈਂ ਇਹਨਾਂ ਚੀਜ਼ਾਂ ਵਾਸਤੇ ਆਪ ਅਭਿਲਾਸ਼ੀ ਆ ਕਿ ਮੈਂ ਇਹੋ ਜਿਹਾ ਬਣ ਸਕਾਂ। ਸੋ ਕੋਈ ਇਸ ਤਰ੍ਹਾਂ ਨਾ ਸਮਝੇ ਕਿ ਮੈਂ ਕੋਈ ਇੱਥੇ ਬਣ ਕੇ ਤੁਹਾਡੇ ਸਾਹਮਣੇ ਕੁਝ ਬਣ ਕੇ ਖੜਾ ਹੈ। ਸੋ ਪਹਿਲੀ ਸਲਾਈਡ ਤੇ ਆਪਾਂ ਚੱਲਦੇ ਹਾਂ। ਸਾਰ ਅੰਸ਼ ਜੋ ਆਪਾਂ ਅੱਜ ਡਿਸਕਸ ਕਰਨਾ ਆ ਉਹ ਇਹ ਆ ਕਿ ਜੋ ਖਾਲਿਸਤਾਨ ਦਾ ਸੰਘਰਸ਼ ਆ, ਇਹਦਾ ਗੁਰਮਤ ਦੇ ਨਾਲ ਇੱਕ ਬੁਨਿਆਦੀ ਇੱਕ ਰਿਸ਼ਤਾ ਹੈ। ਖਾਲਿਸਤਾਨ ਦਾ ਧੁਰਾ ਗੁਰਮਤ ਹੀ ਹੈ, ਸਿੱਖੀ ਹੀ ਹੈ। ਇਸ ਚੀਜ਼ ਨੂੰ ਬਹੁਤ ਜ਼ਰੂਰੀ ਆ ਕਿ ਆਪਾਂ ਸਮਝੀਏ। ਜੋ ਖਾਲਿਸਤਾਨ ਦਾ ਸੰਘਰਸ਼ ਆ, ਇਹ ਇੱਕ ਆਮ ਦੁਨਿਆਵੀ ਇੱਕ ਸਟਰਗਲ ਨਹੀਂ, ਇੱਕ ਐਥਨੋ ਨੈਸ਼ਨਲਿਸਟ ਮੂਵਮੈਂਟ ਨਹੀਂ। ਇਹ ਇੱਕ ਆਥੈਂਟਿਕ ਜੋ ਗੁਰੂ ਸਾਹਿਬ ਨੇ ਇੱਕ ਨਿਆਰਾ ਪੰਥ ਸਾਜਿਆ ਸੀ ਉਸ ਦਾ ਹਿੱਸਾ ਆ। ਤੇ ਇਹ ਜੋ ਸੰਘਰਸ਼ ਆ, ਇਹ ਵੀ ਦੁਨੀਆ ਦੇ ਵਿੱਚ ਬਿਲਕੁਲ ਹੀ ਨਿਆਰਾ ਆ। ਇਹ ਕਿਸ ਤਰ੍ਹਾਂ ਨਿਆਰਾ ਆ, ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਗੁਰੂ ਨਾਨਕ ਦੇਵ ਜੀ ਦਾ ਇਸ ਦੁਨੀਆ ਦੇ ਵਿੱਚ ਪ੍ਰਕਾਸ਼ ਹੋਣਾ ਇੱਕ ਰੈਵੋਲੂਸ਼ਨ ਸੀ, ਇੱਕ ਇਨਕਲਾਬ ਸੀ, ਜੋ ਇਹ ਸੰਦੇਸ਼ ਲੈ ਕੇ ਆਏ ਸੀ ਕਿ ਜੋ ਵੀ ਮਨੁੱਖ ਨੂੰ ਅਪਰੈਸ ਕਰਦਾ ਆ, ਜੋ ਦਬਾ ਕੇ ਰੱਖਦਾ, ਭਾਵੇਂ ਉਹ ਵਿਕਾਰ ਹੋਣ, ਭਾਵੇਂ ਮਾਇਆ ਹੋਵੇ, ਭਾਵੇਂ ਹਉਮੈ ਹੋਵੇ, ਜੋ ਕੁਝ ਵੀ ਹੋਵੇ, ਪਰ ਉਸ ਤੋਂ ਵੱਧ ਕੇ ਜੇ ਕੋਈ ਸਰਕਾਰਾਂ ਨੇ, ਜੇ ਕੋਈ ਕਲਚਰ ਹੈ, ਕੋਈ ਇੰਸਟੀਟਿਊਸ਼ਨਸ ਨੇ, ਕੁਝ ਵੀ ਹੋਵੇ ਜੋ ਇਨਸਾਨ ਨੂੰ ਦਬਾ ਕੇ ਜ਼ੁਲਮ ਕਰ ਰਹੀਆਂ ਨੇ,
ਉਹ ਸਾਰਿਆਂ ਵਾਸਤੇ ਚੁਣੌਤੀ ਹੈ ਕਿ ਤੁਹਾਡਾ ਸਮਾਂ ਖਤਮ ਹੋ ਗਿਆ, ਹੁਣ ਤੁਸੀਂ ਪਲਟਣਾ ਹੈ। ਕਿਉਂਕਿ ਗੁਰੂ ਸਾਹਿਬ ਦੇ ਆਉਣ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਨੇ, ਚੜ੍ਹਿਆ ਸੋਧਣ ਧਰਤ ਲੁਕਾਈ। ਸੋਧਣ, ਇਹ ਆਪਾਂ ਲਫ਼ਜ਼ ਸੰਘਰਸ਼ ਦੇ ਵਿੱਚ ਵਰਤਦੇ ਹਾਂ। ਸੋਧਣ, ਇਹ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਸਤੇ ਇਹ ਲਫ਼ਜ਼ ਵਰਤਿਆ ਕਿ ਚੜ੍ਹਿਆ ਸੋਧਣ ਧਰਤ ਲੁਕਾਈ, ਕਿ ਲੋਕਾਂ ਨੂੰ ਵੀ ਸੋਧਣ ਵਾਸਤੇ ਤੇ ਧਰਤੀ ਨੂੰ। ਤੇ ਜੋ ਉਦਾਸੀਆਂ ਦਾ ਪ੍ਰੋਗਰਾਮ ਚੱਲਿਆ ਉਹ ਸਾਰਾ ਉਸ ਦੇ ਤਹਿਤ ਸੀ। ਸੋ ਇਹ ਸਮਝਣਾ ਕਿ ਗੁਰਮਤ ਦੀ ਬੁਨਿਆਦ ਕਿਸ ਤਰ੍ਹਾਂ ਖਾਲਿਸਤਾਨ ਦੇ ਨਾਲ ਲਿੰਕਡ ਹੈਗੀ ਆ, ਇਹ ਇਸ ਕਰਕੇ ਜ਼ਰੂਰੀ ਆ ਕਿ ਜਦੋਂ ਇਸ ਚੀਜ਼ ਨੂੰ ਆਪਾਂ ਸਮਝਾਂਗੇ, ਆਪਣਾ ਨਿੱਜੀ ਜੀਵਨ ਵੀ ਬਦਲੂਗਾ, ਚੰਗੇ ਪਾਸੇ ਆਪਾਂ ਜਾਵਾਂਗੇ, ਤੇ ਜੋ ਸੰਘਰਸ਼ ਆ ਉਹ ਵੀ ਤੇਜ਼ ਪ੍ਰਚੰਡ ਹੋਊਗਾ। ਨੈਕਸਟ ਸਲਾਈਡ। ਸੋ ਸਭ ਤੋਂ ਪਹਿਲਾਂ ਮੈਂ ਇੱਕ ਕਨਸੈਪਟ ਆ ਜੋ ਬੜਾ ਬੁਨਿਆਦੀ ਕਨਸੈਪਟ ਆ ਸਿੱਖੀ ਦਾ, ਉਹ ਹੈ ਵਿਵੇਕ। ਜਦੋਂ ਆਪਾਂ ਅਰਦਾਸ ਹਰ ਰੋਜ਼ ਕਰਦੇ ਹਾਂ, 2 ਵਾਰ ਕਰਦੇ ਹਾਂ, ਆਪਾਂ ਵਿਵੇਕ ਦਾਨ ਮੰਗਦੇ ਹਾਂ। ਇਹ ਜਿਹੜਾ ਕਨਸੈਪਟ ਆ ਨਾ, ਇਹ ਬੜਾ ਜ਼ਰੂਰੀ ਹੈ। ਵਿਵੇਕ ਜੋ ਆਪਾਂ ਲਫ਼ਜ਼ ਦੇਖਦੇ ਹਾਂ, ਇਹ ਇੰਗਲਿਸ਼ ਵਿੱਚ ਵੀ ਸਮਝ ਸਕਦੇ ਆ। ਬਾਏ ਮਤਲਬ 2, ਏਕ ਇੱਕ। ਤੇ ਵਿਵੇਕ ਦਾ ਜਿਹੜਾ ਆਪੋਜ਼ਿਟ ਆ ਉਹ ਆ ਦੁਬਦਾ। ਦੁਬਦਾ ਆਪਾਂ ਸਮਝਦੇ ਹਾਂ ਮਤਲਬ ਕੋਈ ਚੰਗੀ ਚੀਜ਼ ਨਹੀਂ ਹੁੰਦੀ, ਡੁਐਲਿਟੀ, ਕਨਫਿਊਜ਼ਨ। ਦੁਬਦਾ ਕਿ ਕੋਈ ਚੀਜ਼ ਸਪਸ਼ਟ ਨਾ ਹੋਵੇ। ਉਸ ਤੋਂ ਉੱਚੇ ਉੱਠ ਕੇ ਵਿਵੇਕ ਦੀ ਜਿਹੜੀ ਅਵਸਥਾ ਹੈ ਉਹ ਸਿੱਖੀ ਆਫਰ ਕਰਦੀ ਹੈ। ਸੋ ਜੋ ਦੁਨੀਆ ਦੇ ਵਿੱਚ ਆਪਾਂ ਅੱਜ ਦੇਖ ਰਹੇ ਹਾਂ ਕਿ ਇਹ ਦੁਬਦਾ ਚੱਲਦੀ ਹੈ। ਦੁਬਦਾ ਕਿਸ ਤਰ੍ਹਾਂ ਕਿ ਲੋਕੀ ਕਹਿੰਦੇ ਨੇ ਚਰਚ ਐਂਡ ਸਟੇਟ ਅੱਡ ਨੇ, ਇਹਨਾਂ ਨੂੰ ਇਕੱਠਿਆਂ ਨਾ ਦੇਖਿਆ ਜਾਏ। ਚਰਚ ਐਂਡ ਸਟੇਟ ਇਹ ਅੱਡ ਅੱਡ ਹੋਣੇ ਚਾਹੀਦੇ ਨੇ। ਲੋਕੀ ਜਿਹੜੇ ਪੋਲੀਟੀਸ਼ੀਅਨ ਨੇ ਉਹ ਕਹਿੰਦੇ ਨੇ ਮੇਰੀ ਪਰਸਨਲ ਜਿਹੜੀ ਜ਼ਿੰਦਗੀ ਹੈਗੀ ਆ, ਉਹ ਮੇਰੀ ਨਿੱਜੀ ਜ਼ਿੰਦਗੀ ਆ, ਉਹਦਾ ਕਿਸੇ ਨਾਲ ਲੈਣ ਦੇਣ ਨਹੀਂ ਹੋਣਾ ਚਾਹੀਦਾ, ਉਹਦੇ ਵੱਲ ਤੁਸੀਂ ਧਿਆਨ ਨਾ ਦਿਓ। ਜੋ ਮੈਂ ਲੀਡਰਸ਼ਿਪ ਦੇ ਵਿੱਚ ਆ ਕੇ ਕਰੂੰਗਾ ਉਸ ਬਾਰੇ ਤੁਸੀਂ ਟਿੱਪਣੀ ਕਰ ਸਕਦੇ ਹੋ। ਉਹ ਕਹਿਣਗੇ ਪਰਸਨਲ ਲਾਈਫ ਮੇਰੀ ਆਪਣੀ ਆ, ਪਬਲਿਕ ਲਾਈਫ ਹੋਰ ਹੈਗੀ ਆ। ਪਰ ਸਿੱਖੀ ਦੇ ਵਿੱਚ ਜੇ ਆਪਾਂ ਪਹਿਲਾ ਅੱਖਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੇਖਦੇ ਹਾਂ, ਉਹ ਇੱਕ ਆ, ਇੱਕ। ਸੋ ਸਿੱਖੀ ਇੱਕ ਨਵੇਕਲਾ, ਇੱਕ ਸਿਸਟਮ ਆ ਜਿਸ ਦੇ ਵਿੱਚ ਸਭ ਕੁਝ ਇੱਕ ਦੇ ਵਿੱਚ ਹੀ ਆ ਜਾਂਦਾ ਹੈ, ਇੱਕ ਦੇ ਵਿੱਚ ਸਮਾ ਜਾਂਦਾ ਹੈ। ਸਿੱਖੀ ਦੇ ਸਿਸਟਮ ਤੋਂ ਬਾਹਰ ਕੁਝ ਵੀ ਨਹੀਂ। ਕਲਚਰ ਨਹੀਂ ਬਾਹਰ, ਸੋਸਾਇਟੀ ਨਹੀਂ ਬਾਹਰ, ਪੋਲਿਟਿਕਸ ਨਹੀਂ ਬਾਹਰ, ਧਰਮ ਨਹੀਂ ਬਾਹਰ, ਸਭ ਕੁਝ ਸਿੱਖੀ ਦੇ ਵਿੱਚ ਹੀ ਸਮਾਇਆ ਹੋਇਆ। ਸੋ ਇਸ ਕਰਕੇ ਜਿਹੜੀਆਂ ਚੀਜ਼ਾਂ ਬਾਹਰੋਂ ਲੋਕੀ ਕਹਿਣਗੇ ਡੁਐਲਿਟੀ ਆ, 2 ਚੀਜ਼ਾਂ ਨੇ, ਉਹ ਸਿੱਖੀ ਦੇ ਵਿੱਚ ਇੱਕ ਹੀ ਹੋ ਜਾਂਦੀਆਂ ਨੇ। ਸੋ ਮੀਰੀ ਤੇ ਪੀਰੀ, ਜੋ ਦੁਨਿਆਵੀ ਰਾਜ ਹੈਗਾ ਆ, ਉਸ ਦਾ ਧਰਮ ਦੇ ਨਾਲ ਇੱਕ ਅਨਿੱਖੜਵਾਂ ਇੱਕ ਰਿਸ਼ਤਾ ਹੈ। ਸ਼ਾਂਤ ਰਸ ਤੇ ਵੀਰ ਰਸ। ਕੋਈ ਕਹਿੰਦੇ ਨੇ ਕਿ ਨਹੀਂ, ਅਸੀਂ ਸ਼ਾਂਤੀ ਰੱਖਣੀ ਹੈ, ਅਸੀਂ ਭਗਤੀ ਕਰਨੀ ਹੈ, ਤੇ ਲੜਨ ਦਾ ਮਰਨ ਦਾ ਕੰਮ ਇਹ ਕਿਸੇ ਹੋਰ ਦਾ ਹੈ। ਇਹ ਦੁਬਦਾ ਹੈ। ਗੁਰੂ ਸਾਹਿਬ ਨੇ ਇਹ ਦਿਖਾਤਾ ਕਿ ਮੇਰਾ ਸਿੱਖ ਸੰਤ ਤੇ ਸਿਪਾਹੀ ਦੋਨੋਂ। ਇਹਦੇ 'ਚ ਕੋਈ ਦੁਬਦਾ ਵਾਲੀ ਗੱਲ ਹੀ ਨਹੀਂ ਹੈਗੀ। ਬਾਬਾ ਦੀਪ ਸਿੰਘ ਸਾਰੀ ਜ਼ਿੰਦਗੀ ਕਲਮ ਚਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰ ਰਹੇ ਨੇ, ਤੇ ਅਖੀਰਲੀ ਉਮਰ ਦੇ ਵਿੱਚ ਜੋ ਆਪਾਂ ਬੁਢੇਪਾ ਕਹਿ ਸਕਦੇ ਹਾਂ, ਉੱਥੇ ਖੰਡਾ ਚੱਕ ਕੇ ਅਫਗਾਨਾਂ ਨਾਲ ਲੜ ਕੇ ਸ਼ਹੀਦ ਪਾ ਹੁੰਦੇ ਨੇ। ਇਹ 'ਚ ਕੋਈ ਦੁਬਦਾ ਵਾਲੀ ਗੱਲ ਨਹੀਂ ਹੈਗੀ। ਕਿਸ ਤਰ੍ਹਾਂ ਹੋ ਗਿਆ? ਜੋਸ਼ ਤੇ ਹੋਸ਼, ਰਾਜ ਤੇ ਜੋਗ, ਗ੍ਰਿਸਤ ਉਦਾਸ, ਇਹ ਸਾਰੇ ਕਨਸੈਪਟ ਕੱਲੇ ਮੈਂ ਵਿਸ਼ਲੇਸ਼ਣ ਕਰ ਸਕਦਾ ਪਰ ਸਮਾਂ ਨਹੀਂ। ਪਰ ਬਾਹਰ ਇਹ ਦਿਸਦੇ ਨੇ ਕਿ ਅੱਡ ਨੇ, ਪਰ ਸਿੱਖੀ ਦੇ ਵਿੱਚ ਇਹ ਦੋਨੋਂ ਇਕੱਠੇ ਹੀ ਹੁੰਦੇ ਨੇ। ਨੈਕਸਟ ਸਲਾਈਡ। ਸੋ ਗੁਰਮਤ ਕੀ ਆ, ਕਿਸ ਤਰ੍ਹਾਂ ਆਪਾਂ ਇਸ ਨੂੰ ਸਮਝ ਸਕਦੇ ਹਾਂ? ਸੋ ਸਭ ਤੋਂ ਪਹਿਲਾਂ ਇਹ ਸਮਝੀਏ ਕਿ ਗੁਰਮਤ ਇਸ ਕਰਕੇ ਇਸ ਦੁਨੀਆ ਦੇ ਵਿੱਚ ਪ੍ਰਕਾਸ਼ ਹੋਈ ਆ ਕਿ ਆਪਾਂ ਆਪਣੀ ਆਤਮਾ ਜਿਹੜੀ ਹੈਗੀ ਅਕਾਲ ਪੁਰਖ ਦੇ ਨਾਲ ਇੱਕ ਕਰ ਸਕੀਏ। ਬੁਨਿਆਦ ਇਹੀ ਕਿ ਜੋ ਆਪਾਂ ਵਿਛੜੇ ਹੋਏ ਆ, ਟੁੱਟੇ ਹੋਏ ਆ ਉਸ ਜੋਤ ਤੋਂ, ਆਪਾਂ ਇੱਕ ਵਾਰ ਫੇਰ ਉਸ ਦੇ ਵਿੱਚ ਸਮਾ ਸਕੀਏ, ਜੁੜ ਸਕੀਏ। ਕਿਸ ਤਰ੍ਹਾਂ? ਗੁਰਮਤ ਰਾਹੀਂ। ਜੋ ਗੁਰਮਤ ਗੁਰੂ ਸਾਹਿਬ ਨੇ ਸਿੱਖਿਆ ਦਿੱਤੀਆਂ ਨੇ, ਇਸ ਦੇ ਉੱਤੇ ਚੱਲ ਕੇ ਆਪਾਂ ਉਹ ਜੋਤ ਨੂੰ ਮਹਿਸੂਸ ਕਰ ਸਕੀਏ ਜੀਂਦੇ ਜੀ, ਇਹ ਨਹੀਂ ਕਿ ਮਰ ਕੇ। ਸੋ ਉਹ ਜੋ ਗੁਰਮਤ ਦੀ ਇਹ ਸਿੱਖਿਆ ਹੈਗੀ ਆ,
ਇਹ ਬਾਕੀ ਧਰਮਾਂ ਨਾਲੋਂ, ਮੈਂ ਜਿਸ ਤਰ੍ਹਾਂ ਕਿਹਾ, ਇਹ ਤੀਸਰ ਮਜ਼ਹਬ ਖਾਲਸਾ ਉਪਜੋ ਪ੍ਰਧਾਨ। ਇਹ ਖਾਲਸਾ ਜੋ ਪੰਥ ਆ, ਸਿੱਖੀ ਆ, ਇਹ ਪ੍ਰਧਾਨਤਾ ਇਸ ਕਰਕੇ ਆ ਕਿ ਬਾਕੀ ਧਰਮ ਕਹਿੰਦੇ ਨੇ ਕਿ ਮਰ ਕੇ ਤੁਹਾਨੂੰ ਪਤਾ ਲੱਗੂਗਾ ਕਿ ਤੁਸੀਂ ਠੀਕ ਸੀਗੇ, ਬਹਿਸ਼ਤ ਜਾਓਗੇ, ਹੈਵਨ ਜਾਓਗੇ, ਪੈਰਾਡਾਈਜ਼ ਜਾਓਗੇ, ਜੋ ਕੁਝ ਵੀ ਹੈ, ਬੈਕੁੰਠ ਜਾਓਗੇ। ਸਿੱਖੀ ਦੇ ਵਿੱਚ ਇਹ ਸੰਦੇਸ਼ ਆ ਕਿ ਤੁਸੀਂ ਜੀਂਦੇ ਜੀ ਉਹ ਚੀਜ਼ ਮਹਿਸੂਸ ਕਰੋਗੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਇੱਥੇ ਵੀ ਸੁਖੀ ਹੋਵੋਗੇ ਤੇ ਅੱਗੇ ਜਾ ਕੇ ਵੀ। ਇਹ ਨਹੀਂ ਕਿ ਇੱਥੇ ਗੁਲਾਮੀ ਤੁਸੀਂ ਭੋਗੋ ਤੇ ਇਸ ਦੀ ਤੁਹਾਨੂੰ ਜਿਹੜੀ ਰਿਵਾਰਡ ਹੈਗੀ ਆ ਉਹ ਰੱਬ ਅੱਗੇ ਜਾ ਕੇ ਤੁਹਾਨੂੰ ਪੈਰਾਡਾਈਸ ਵਿੱਚ ਜਗ੍ਹਾ ਦਿਓ। ਕਈ ਧਰਮ ਇਸ ਤਰ੍ਹਾਂ ਕਹਿੰਦੇ ਨੇ, ਅਸੀਂ ਇਸ ਚੀਜ਼ ਨੂੰ ਰਿਜੈਕਟ ਕਰਦੇ ਹਾਂ। ਤੇ ਇਹ ਚੀਜ਼ ਕਿਸ ਤਰ੍ਹਾਂ ਹੋ ਸਕਦੀ ਹੈ? ਗੁਰਮਤ ਅਨੁਸਾਰ ਤੇ ਗੁਰਪ੍ਰਸਾਦ, ਗੁਰੂ ਸਾਹਿਬ ਦੀ ਕਿਰਪਾ ਰਾਹੀਂ। ਤੇ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਇਹ ਜੋ ਪ੍ਰਾਪਤੀ ਹੈ, ਇਹ ਜੋ ਇੱਕ ਹੋਣ ਦੀ ਅਵਸਥਾ ਹੈ, ਉਹ ਨਹੀਂ ਹੋ ਸਕਦੀ। ਅਸੀਂ ਕਿਸੇ ਹੋਰ ਧਰਮ ਨੂੰ ਨਿੰਦਦੇ ਨਹੀਂ, ਪਰ ਜੋ ਏਕਤਾ ਦੀ, ਇਹ ਇੱਕ ਦੀ ਜੋ ਇਹ ਫਿਲਾਸਫੀ ਹੈਗੀ ਆ, ਇਹ ਕਿਸੇ ਹੋਰ ਧਰਮ 'ਚ ਨਹੀਂ ਹੈਗੀ ਕਿ ਵਾਹਿਗੁਰੂ ਦੇ ਵਿੱਚ ਸਮਾ ਜਾਣਾ। ਵੱਧ ਤੋਂ ਵੱਧ ਹੁੰਦਾ ਹੈ ਕਿ ਤੁਸੀਂ ਬੈਕੁੰਠ ਜਾਓ, ਪੈਰਾਡਾਈਸ ਜਾਓ, ਉੱਥੇ ਤੁਸੀਂ ਸੁੱਖ ਭੋਗੋ। ਜੋ ਇੱਕ ਹੋਣ ਦੀ ਜੋ ਅਵਸਥਾ ਹੈ, ਉਹ ਜਿਸ ਤਰ੍ਹਾਂ ਗੁਰਮਤ ਦੇ ਵਿੱਚ ਸਿਖਾਈ ਗਈ ਹੈ ਨਾ, ਉਹ ਕਿਤੇ ਹੋਰ ਨਹੀਂ ਤੁਹਾਨੂੰ ਮਿਲੂਗੀ। ਨੈਕਸਟ ਸਲਾਈਡ। ਸੋ ਜੇ ਸਿੱਖੀ ਗੁਰਪ੍ਰਸਾਦ ਆ, ਤਾਂ ਸਾਨੂੰ ਇਹ ਵੀ ਸਮਝਣ ਦੀ ਲੋੜ ਆ ਕਿ ਹੁਕਮ, ਗੁਰੂ ਦਾ ਹੁਕਮ ਜਿਹੜਾ ਆ, ਉਸ ਦੇ ਰਾਹੀਂ ਹੀ ਗੁਰਪ੍ਰਸਾਦ ਮਿਲ ਸਕਦਾ ਹੈ, ਕਿਰਪਾ ਹੋ ਸਕਦੀ ਹੈ। ਸਤਿਗੁਰ ਬਚਨ ਕਮਾਵਣੇ, ਸੱਚਾ ਇਹੋ ਵਿਚਾਰ ਕਿ ਜੋ ਗੁਰੂ ਕਹਿੰਦਾ ਆ ਉਹ ਕਰਨਾ, ਇਹੀ ਤੁਹਾਡਾ ਸੱਚਾ ਕੰਮ ਹੈ ਸਿੱਖ ਦਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਿ ਜੋ ਗੁਰੂ ਕਹਿੰਦਾ ਆ ਉਹਨੂੰ ਸੱਤ ਕਰਕੇ ਮੰਨਣਾ, ਉਹਨੂੰ ਭਲਾ ਮੰਨਣਾ ਕਿ ਇਹ ਮੇਰੇ ਵਾਸਤੇ ਠੀਕ ਹੀ ਆ। ਦੁਨੀਆ ਜੋ ਮਰਜ਼ੀ ਕਹੇ, ਦੁਨੀਆ ਵਿੱਚ ਜੋ ਮਰਜ਼ੀ ਚੱਲਦਾ ਹੋਵੇ, ਕਿ ਜੋ ਗੁਰੂ ਸਾਹਿਬ ਨੇ ਦਿੱਤਾ ਆ, ਸਾਨੂੰ ਸਿੱਖਿਆ ਦਿੱਤੀ ਆ, ਉਸ ਦੇ ਉੱਤੇ ਚੱਲਣਾ। ਤੇ ਭਾਈ ਗੁਰਦਾਸ ਜੀ ਨੇ ਗੱਲ ਹੀ ਮੁਕਾ ਦਿੱਤੀ। ਉਹ ਕਹਿੰਦੇ ਗੁਰਸਿੱਖੀ ਦਾ ਕਰਮ ਇਹ, ਗੁਰ ਫਰਮਾਏ ਗੁਰਸਿੱਖ ਕਰਨਾ। ਕਿ ਗੁਰਸਿੱਖੀ ਦਾ ਇਹੀ ਕੰਮ ਹੈ, ਜੇ ਗੁਰੂ ਨੇ ਕਹਿ ਦਿੱਤਾ ਤਾਂ ਸਿੱਖ ਨੇ ਕਰਤਾ। ਇਹ ਆਪਾਂ ਇਤਿਹਾਸ ਵਿੱਚ ਸਾਖੀਆਂ ਪੜ੍ਹਦੇ ਹਾਂ, ਸਾਨੂੰ ਸਿੱਖਿਆ ਇਹੀ ਮਿਲਦੀ। ਗੁਰੂ ਅੰਗਦ ਦੇਵ ਜੀ ਨੇ ਕਿਸ ਤਰ੍ਹਾਂ ਗੁਰਗੱਦੀ ਦਾ ਪਦ ਮਤਲਬ ਉਹਨਾਂ ਨੂੰ ਮਿਲਿਆ, ਕਿ ਜੋ ਗੁਰੂ ਸਾਹਿਬ ਨੇ ਕਿਹਾ ਉਹਨਾਂ ਨੇ ਉਸ ਤਰ੍ਹਾਂ ਹੀ ਕੀਤਾ। ਤੇ ਹਰੇਕ ਹੁਕਮ ਜਿਹੜਾ ਗੁਰੂ ਸਾਹਿਬ ਦਾ ਆ ਨਾ, ਆਪਾਂ ਜੇ ਕਹੀਏ ਕਿ ਆਪਾਂ 99 ਮੰਨਾਂਗੇ ਤੇ ਇੱਕ ਛੱਡ ਦਿਆਂਗੇ, ਉਹ ਨਹੀਂ। ਹਰੇਕ ਜੋ ਗੁਰੂ ਸਾਹਿਬ ਦਾ ਹੁਕਮ ਆ, ਜਦੋਂ ਗੁਰਸਿੱਖ ਨੂੰ ਪਤਾ ਲੱਗਦਾ ਹੈ ਤਾਂ ਗੁਰਸਿੱਖ ਉਹਦੇ ਉੱਤੇ ਚੱਲਦਾ ਹੈ। ਇਸ ਤਰ੍ਹਾਂ ਪਹਿਲਾਂ ਤੋਂ ਚੱਲਦਾ। ਭਾਈ ਜੋਗਾ ਸਿੰਘ ਦੀ ਵੀ ਸਾਖੀ ਸਾਨੂੰ ਯਾਦ ਹੀ ਹੋਊਗੀ ਕਿ ਉਹਨਾਂ ਨੂੰ ਜਦੋਂ ਹੁਕਮ ਹੋਇਆ ਆਨੰਦ ਕਾਰਜ ਦੇ ਵਿੱਚ ਹੀ ਕਿ ਉੱਠ ਕੇ ਆ ਜਾਓ, ਉਸੇ ਵੇਲੇ ਉੱਠ ਕੇ ਉਹ, ਭਾਵੇਂ ਦੁਨੀਆ ਨੇ ਜੋ ਮਰਜ਼ੀ ਕਹਿ ਕੇ 5 ਮਿੰਟ 10 ਮਿੰਟ ਹੋਰ ਅਟਕ ਜਾਂਦਾ, ਹੁਕਮ ਹੋ ਗਿਆ, ਮੈਂ ਚੱਲਦਾ। ਤੇ ਜੇ ਆਪਾਂ ਉਹ ਇੱਕ ਨੂੰ ਆਪਾਂ ਕਹਿੰਦੇ ਨਹੀਂ, ਇਹ ਨਹੀਂ ਮੰਨਿਆ ਜਾਂਦਾ, 99 ਮੰਨ ਲਓ, ਤਾਂ ਗੁਰੂ ਸਾਹਿਬ ਆਸਾ ਦੀ ਔਰ ਚ ਕਹਿੰਦੇ ਸਲਾਮ ਜਵਾਬ ਦੋਏ ਕਰੇ, ਮੁੰਡੋਂ ਕੋ ਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਕਿ ਫਿਰ ਤੁਹਾਡੀ ਸਲਾਮ ਕਰਨੀ, ਜਵਾਬ ਕਰਨੀ, ਇਹ ਦੋਵੇਂ ਇੱਕ ਕੂੜੀਆਂ ਗੱਲਾਂ ਨੇ, ਇਹ ਤੁਹਾਡੀ ਕੋਈ ਸਟੈਂਡਿੰਗ ਨਹੀਂ ਰਹਿੰਦੀ। ਸੋ ਗੁਰਸਿੱਖ ਦਾ ਫੇਰ ਮੈਂ ਇਹੀ ਬੇਨਤੀ ਕਰਦਾ, ਹੁਕਮ ਮੰਨਣਾ। ਨੈਕਸਟ ਸਲਾਈਡ। ਸੋ ਜੇ ਆਪਾਂ ਹੁਕਮ ਦੀ ਗੱਲ ਕਰ ਰਹੇ ਹਾਂ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਹੁਕਮ ਕੀਤਾ ਆ, ਹੁਣ ਕਈ ਤੁਸੀਂ ਸੋਚਦੇ ਹੋ ਕਿ ਕਿੱਥੇ ਇਹ ਜਾ ਰਿਹਾ ਆ, ਮੈਂ ਖਾਲਿਸਤਾਨ ਤੱਕ ਹੀ ਪਹੁੰਚਣਾ ਆ, ਪਰ ਇਹ ਬੁਨਿਆਦੀ ਜਿਹੜੀਆਂ ਗੱਲਾਂ ਨੇ ਨਾ, ਇਹ ਬਹੁਤ ਹੀ ਜ਼ਰੂਰੀ ਹਨ। ਸੋ ਪ੍ਰਥਮ ਰਹਿਤੀ ਇਹ ਜਾਨ, ਖੰਡੇ ਕੀ ਪਹੁਲ ਛਕੇ। ਪਹਿਲਾ ਹੁਕਮ ਗੁਰੂ ਦਾ ਇਹੀ ਆ ਕਿ ਅੰਮ੍ਰਿਤ ਛਕੋ। ਇਸ ਤੋਂ ਬਾਹਰ ਮਤਲਬ ਪਹਿਲਾ ਹੁਕਮ। ਤੇ ਇਹ ਕਿਉਂ ਆ? ਕਿਉਂਕਿ ਜੋ ਅੰਮ੍ਰਿਤ ਆ ਉਹ ਕਿਸ ਤਰ੍ਹਾਂ ਮਿਲਦਾ ਹੈ? ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਯਾਦ ਹੋਊਗਾ ਕਿ ਜਦੋਂ ਆਪਾਂ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੁੰਦੇ ਆ, ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਂਦਾ ਕਿ ਸਿਰ ਦੇਣ ਲਈ ਤਿਆਰ ਹੋ? ਪੰਥ ਵਾਸਤੇ ਆਪਣਾ ਸਿਰ ਦਿਓਗੇ? ਉਸੇ ਮੌਕੇ ਸਿੱਖ ਦੀ ਮੌਤ ਹੋ ਜਾਂਦੀ ਹੈ, ਇੱਕ ਨਵਾਂ ਜਨਮ ਹੁੰਦਾ ਹੈ। ਉਹ ਇੱਕ ਸ਼ਹੀਦੀ ਹੈ ਕਿ ਮੈਂ ਮਰ ਗਈ ਆ ਤੇ ਜੋ ਗੁਰੂ ਕਹੂਗਾ ਉਹ ਮੈਂ ਹੁਕਮ ਮੰਨੂਗਾ। ਤੇ ਉਸ ਦੇ ਬਦਲੇ ਸਾਨੂੰ ਕੀ ਮਿਲਦਾ ਹੈ? ਉਸ ਦੇ ਬਦਲੇ ਸਾਨੂੰ ਉਹ ਚੀਜ਼ ਮਿਲਦੀ ਆ, ਉਹ ਟੈਕਨੋਲੋਜੀ ਆਪਾਂ ਕਹਿ ਸਕਦੇ ਮਿਲਦੀ ਆ,
ਜਿਸ ਨਾਲ ਸਾਡਾ ਜੀਵਨ ਬਦਲਣਾ ਹੈ, ਉਹ ਨਾਮ ਮਿਲਦਾ ਹੈ। ਸੋ ਅੰਮ੍ਰਿਤ ਛਕਣ ਵਾਸਤੇ ਸਿਰ ਦੇ ਕੇ ਆਪਾਂ ਨਾਮ ਲੈਂਦੇ ਹਾਂ, ਤੇ ਨਾਮ ਨੂੰ ਇੱਕ ਬੂਟੇ ਵਾਂਗ ਤੁਹਾਡੇ ਵਿੱਚ ਬੀਜਿਆ ਜਾਂਦਾ ਹੈ, ਦ੍ਰਿੜਾਇਆ ਜਾਂਦਾ ਹੈ, ਤੇ ਉਸ ਨੂੰ ਫਲਣ ਵਾਸਤੇ, ਉੱਗਣ ਵਾਸਤੇ ਜੋ ਸਿਸਟਮ ਤੁਹਾਨੂੰ ਦਿੱਤਾ ਜਾਂਦਾ ਉਹ ਰਹਿਤ ਆਪਾਂ ਕਹਿੰਦੇ ਹਾਂ। ਉਹ ਰਹਿਤ ਉਸ ਬੀਜ ਨੂੰ, ਉਸ ਬੂਟੇ ਨੂੰ ਬਚਾ ਕੇ ਰੱਖਦਾ। ਤੇ ਇਹ ਨਾਮ ਕੀ ਕਰਦਾ ਹੈ? ਨਾਮ ਪਾਰਸ ਕਲਾ ਹੈ। ਨਾਮ ਪਾਰਸ ਕਲਾ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਆਪਾਂ ਨਾਮ ਜਪਾਂਗੇ, ਬਾਣੀ ਪੜਾਂਗੇ, ਜੋ ਉਹ ਅਕਾਲ ਪੁਰਖ ਦੇ ਗੁਣ ਨੇ, ਗੁਰੂ ਸਾਹਿਬ ਨੇ ਜੋ ਗੁਣ ਵਰਣਨ ਕੀਤੇ ਨੇ, ਭਾਵੇਂ ਉਹ ਦਇਆ ਹੋਵੇ, ਸੰਤੋਖ ਹੋਵੇ, ਇਹ ਸਾਰੇ ਜਿਹੜੇ ਗੁਣ ਨੇ ਤੁਹਾਡੇ ਵਿੱਚ ਉੱਗਣੇ ਸ਼ੁਰੂ ਹੋ ਜਾਂਦੇ ਨੇ ਹੌਲੀ ਹੌਲੀ, ਪਾਰਸ ਵਾਂਗ। ਬਾਕੀ ਧਰਮਾਂ ਦੇ ਵਿੱਚ ਇਹ ਟੈਕਨੋਲੋਜੀ ਨਹੀਂ ਤੁਹਾਨੂੰ ਮਿਲੂਗੀ। ਬਾਕੀ ਧਰਮ ਕਹਿੰਦੇ ਨੇ ਚੰਗਾ ਬੰਦਾ ਬਣ, ਚੰਗਾ ਬਣ ਜਾ, ਬੁਰੇ ਕੰਮ ਛੱਡ ਦੇ। ਇਹ ਕਿਸ ਤਰ੍ਹਾਂ ਹੋਊਗਾ? ਜੇ ਸੋਚ ਕੇ ਹੀ ਬੰਦਾ ਚੰਗਾ ਬਣ ਸਕਦਾ ਹੋਵੇ ਤਾਂ ਬੜਾ ਸੌਖਾ ਹੋ ਜਾਵੇ, ਪਰ ਨਹੀਂ, ਤੁਹਾਨੂੰ ਬਦਲਣ ਵਾਸਤੇ ਕੋਈ ਚੀਜ਼ ਚਾਹੀਦੀ ਹੈ। ਤੇ ਉਹ ਜੋ ਨਾਮ ਆ, ਉਹ ਬਾਣੀ ਆ, ਉਹ ਤੁਹਾਡੇ ਜੀਵਨ ਦੇ ਉੱਤੇ ਅਸਰ ਕਰਕੇ ਤੁਹਾਨੂੰ ਹੌਲੀ ਹੌਲੀ ਉਹ ਜਿਹੜੇ ਗੁਣ ਨੇ, ਦਇਆ, ਸੰਤੋਖ, ਨਿਡਰਤਾ, ਸਭ ਕੁਝ ਤੁਹਾਡੇ ਵਿੱਚ ਉਹ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਆਪਾਂ ਅੰਮ੍ਰਿਤ ਨੂੰ ਛਕਣਾ ਇੱਕ ਸ਼ਹੀਦੀ ਦੇ ਨਾਲ ਹੀ ਆਪਾਂ ਸਮਝ ਸਕਦੇ ਹਾਂ ਕਿ ਇੱਕ ਕੁਰਬਾਨੀ ਹੈ। ਬਾਕੀ ਧਰਮ ਕਹਿੰਦੇ ਨੇ ਕਿ ਕੀ ਰੱਬ ਨੂੰ ਆਪਾਂ ਕੁਰਬਾਨ ਕਰਾਂਗੇ। ਕੋਈ ਕਹਿੰਦਾ ਬੱਕਰਾ ਆਪਾਂ ਕੁਰਬਾਨ ਕਰ ਦਾਂਗੇ, ਕੋਈ ਕਹਿੰਦਾ ਆਪਾਂ ਨਾਰੀਅਲ ਕੁਰਬਾਨ ਕਰ ਦਾਂਗੇ। ਗੁਰਸਿੱਖ ਕਹਿੰਦਾ ਵਾਰਿਆ ਨਾ ਜਾਵਾਂ ਏਕ ਵਾਰ, ਕਿ ਮੈਂ ਇੱਕ ਵਾਰ ਵੀ ਤੇਰੇ ਕੁਰਬਾਨੀ ਦਾ, ਹਾਂ ਕਿ ਬਲ 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 ਸਦ ਬਲਿਹਾਰ, ਕਿ ਮੈਂ ਅਨੇਕਾਂ ਵਾਰ ਵੀ ਬਲਿਹਾਰ ਜਾਵਾਂ ਤੇਰੇ ਤੋਂ, ਬਲੀ ਆਪਣੀ ਚੜਾਵਾਂ, ਫੇਰ ਵੀ ਕੋਈ ਬਲੀ ਨਹੀਂ, ਪਰ ਫਿਰ ਵੀ ਜੋ ਕੁਝ ਮੇਰੇ ਕੋਲ ਹੈ ਉਹ ਮੇਰਾ ਆਪਣਾ ਆ, ਮੇਰਾ ਮਨ ਆ, ਉਹ ਮੈਂ ਤੈਨੂੰ ਅੱਜ ਦਿੱਤਾ। ਨੈਕਸਟ ਸਲਾਈਡ। ਸੋ ਉਹ ਰਹਿਤ ਕਿਹੜੀ ਹੈ? ਇਹ ਰਹਿਤ ਆਪਾਂ ਕਈ ਵਾਰ, ਮੈਂ ਸੱਚੀ ਗੱਲ ਤੁਹਾਡੇ ਨਾਲ ਕਰ ਲਾਂ, ਆਪਾਂ ਇਸ ਨੂੰ ਕਈ ਵਾਰ ਆਪਾਂ ਕੌੜਾ ਸਮਝਦੇ ਹਾਂ, ਗੱਲਾਂ ਕਰਨੀਆਂ ਔਖੀਆਂ ਲੱਗਦੀਆਂ ਨੇ। ਅਧਿਆਤਮਿਕ ਗੱਲਾਂ ਕਰਨੀਆਂ ਉਹ ਕਈ ਵਾਰ ਸੌਖੀਆਂ ਨੇ, ਪਰ ਅਧਿਆਤਮਿਕਤਾ ਕਿੱਥੋਂ ਪੈਦਾ ਹੋਊ? ਗੁਰੂ ਦੇ ਹੁਕਮ ਤੋਂ। ਇਹ ਗੁਰੂ ਦਾ ਹੁਕਮ ਹੈ ਰਹਿਤ ਰੱਖਣਾ। ਸੋ ਗੁਰੂ ਨਾਲ ਪਿਆਰ ਕਰਨ ਦਾ ਇਹੀ ਇੱਕ ਤਰੀਕਾ ਆ ਕਿ ਆਪਾਂ ਉਹਦੀ ਗੱਲ ਮੰਨੀਏ, ਉਸ ਦੇ ਵਿੱਚੋਂ ਕੁਰਬਾਨ ਜਾਈਏ। ਲਵ ਕੀ ਆ? ਇਸ ਚੀਜ਼ ਦਾ ਜਿਹੜਾ ਡੈਫੀਨੇਸ਼ਨ ਹੈ ਨਾ, ਤੁਹਾਨੂੰ ਅੱਡ ਅੱਡ ਮਿਲੂਗਾ, ਪਰ ਸਿੱਖੀ ਵਿੱਚ ਤੁਹਾਨੂੰ ਅਸਲ ਮਿਲੂਗਾ ਕਿ ਲਵ, ਪਿਆਰ ਉਹੀ ਆ ਜਦੋਂ ਤੁਸੀਂ ਆਪਣੇ ਆਪ ਨੂੰ ਕਿਸੇ ਚੀਜ਼ ਨੂੰ ਕੁਰਬਾਨ ਕਰਦੇ ਹੋ, ਉਹ ਚੀਜ਼ ਤੁਹਾਡੇ ਤੋਂ ਵੱਡੀ ਹੋ ਜਾਂਦੀ ਆ, ਤੁਸੀਂ ਆਪਣੇ ਆਪ ਨੂੰ ਉਹਦੇ ਵਿੱਚੋਂ ਕੁਰਬਾਨ ਹੋ ਜਾਂਦੇ। ਤੇ ਕੁਰਬਾਨ ਹੋਣ ਦਾ ਤਰੀਕਾ ਇਹ ਨਹੀਂ ਕਿ ਆਪਣਾ ਸਿਰ ਵੱਢ ਲਿਆ ਕਰਵੱਤ ਤੇ ਧਰਾ ਕੇ। ਕੁਰਬਾਨ ਹੋਣ ਦਾ ਤਰੀਕਾ ਹੈ ਹੁਕਮ ਮੰਨਣਾ। ਹੁਕਮ ਕੀ ਹੈ? ਰਹਿਤ ਰੱਖਣੀ। ਅੰਦਰ ਦੀ ਰਹਿਤ ਹੁੰਦੀ ਹੈ ਤੇ ਬਾਹਰਲੀ ਰਹਿਤ ਹੁੰਦੀ ਹੈ। ਉਹ ਕੀ ਆ? ਬੜੇ ਸੰਖੇਪ ਲਫ਼ਜ਼ਾਂ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਭ ਤੋਂ ਵੱਡੀ ਰਹਿਤ ਇਹ ਆ ਕਿ 4 ਬਜਰ ਕੁਰੈਤਾਂ ਦਾ ਤਿਆਗ ਕਰਨਾ। ਬਜਰ ਕੁਰੈਤਾਂ ਕੀ ਨੇ? 4 ਬਜਰ ਕੁਰੈਤਾਂ: ਕੇਸਾਂ ਦੀ ਬੇਅਦਬੀ, ਨਸ਼ੇ, ਪਰ ਇਸਤਰੀ ਪਰਪੁਰਖ ਨਾਲ ਸੰਗ ਕਰਨਾ, ਤੇ ਕੁੱਠਾ ਮਾਸ। ਕੁੱਠਾ ਮਾਸ ਕਿਸ ਤਰ੍ਹਾਂ ਆਪਾਂ ਸਮਝਦੇ ਹਾਂ, ਆਪਾਂ ਇੱਥੇ ਉਸ ਵਿਸ਼ੇ 'ਚ ਨਹੀਂ ਪੈਣਾ। ਕੋਈ ਕਹਿੰਦਾ ਮਾਸ ਨਹੀਂ ਖਾਣਾ, ਕੋਈ ਕਹਿੰਦਾ ਨਹੀਂ ਹਲਾਲ ਨਹੀਂ ਖਾਣਾ, ਉਹ ਆਪਣਾ ਵਿਸ਼ਾ ਨਹੀਂ ਹੈਗਾ। ਇੱਥੇ ਤੁਸੀਂ ਆਪਣੀ ਰਿਸਰਚ ਕਰਕੇ ਆਪ ਤੁਸੀਂ ਕਿਸੇ ਨਤੀਜੇ ਤੇ ਆ ਸਕਦੇ ਹੋ। ਪਰ ਇਹ 4 ਬਜਰ ਕੁਰੈਤਾਂ ਨੇ, ਤੇ ਨਾਲ ਹੀ ਫਿਰ 5 ਕਕਾਰੀ ਰਹਿਤ ਹੈ ਕਿ ਸਰੀਰ ਜੇ ਦਿੱਤਾ ਆ, ਸਿਰ ਜੇ ਦਿੱਤਾ ਆ, ਤਾਂ ਫਿਰ ਗੁਰੂ ਦੀ ਪਹਿਚਾਣ। ਹੁਣ ਕੋਈ ਹੋਰ ਧਰਮ 'ਚ ਇਸ ਤਰ੍ਹਾਂ ਨਹੀਂ ਤੁਹਾਨੂੰ ਮਿਲੂਗਾ ਕਿ ਜਿਹੜਾ ਰਹਿਬਰ ਆ ਉਹਨੇ ਆਪਣੇ ਵਰਗਾ ਹੀ ਬਣਾ ਲਿਆ, ਕਿ ਆਪਣੀ ਪਹਿਚਾਣ ਹੀ ਦੇ ਦਿੱਤੀ, ਆਪਣੀ ਰਹਿਤ ਹੀ ਦੇ ਦਿੱਤੀ। ਸੋ ਜੋ ਸ਼ਕਲ ਆ ਉਹ ਆਪਣੇ ਗੁਰੂ ਵਾਲੀ ਆਪਾਂ ਬਣਾਉਂਦੇ ਹਾਂ। ਕੇਸ ਰੱਖ ਕੇ, ਕੇਸ ਕੀ ਧਾਰਨ ਕਰਕੇ, ਕੰਘਾ, ਕੜਾ, ਕਿਰਪਾਨ, ਕਛਹਿਰਾ, ਇਹ 5 ਕਕਾਰੀ ਜਿਹੜੀ ਰਹਿਤ ਹੈਗੀ ਆ, ਇਹ ਸਿੱਖ ਨੂੰ ਬੜੀ ਪਿਆਰੀ ਆ, ਅਤ ਲਾਜ਼ਮੀ ਆ ਕਿ ਮੇਰੇ ਗੁਰੂ ਦੀ ਪਹਿਚਾਣ ਹੈ। ਅੱਜ ਮੈਂ ਗੁਰੂ ਦਾ ਹੋ ਗਿਆ, ਗੁਰੂ ਦੀ ਮੋਹਰ ਮੇਰੇ ਤੇ ਲੱਗ ਗਈ। ਇੱਕ ਛੋਟੀ ਜਿਹੀ ਮੈਂ ਤੁਹਾਨੂੰ ਗੱਲ ਸੁਣਾ ਦਿੰਦਾ। ਭਾਈ ਕਰਮਜੀਤ ਸਿੰਘ ਸਿੱਖਾਂ ਵਾਲੇ, ਜੋ ਇੱਕ ਲਿਖਾਰੀ ਨੇ, ਉਹਨਾਂ ਨੇ ਬੜੀਆਂ ਕਿਤਾਬਾਂ ਲਿਖੀਆਂ ਨੇ। ਇੱਕ ਕਿਤਾਬ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਜਦੋਂ ਉਹ ਜੇਲ੍ਹ ਦੇ ਵਿੱਚ ਸੀ ਨਾ, ਸੰਘਰਸ਼ ਵੇਲੇ, ਤਾਂ ਉਹ ਬੁੱਚੜਖਾਨੇ ਵਿੱਚ ਉਹ ਦੇਖ ਰਹੇ ਨੇ ਕਿ ਇੱਕ ਸਿੰਘ ਆ, ਉਹ ਬੰਨਿਆ ਹੋਇਆ, ਪਰ ਉਹਦਾ ਸਰੀਰ ਬਿਲਕੁਲ ਹੀ ਲਟਕਿਆ ਹੋਇਆ। ਉਹਦੀ ਜਿਹੜੀ ਰੀੜ੍ਹ ਦੀ ਹੱਡੀ ਉਹ ਟੁੱਟ ਚੁੱਕੀ ਹੈ। ਤੇ ਉਹਨੂੰ ਜਾ ਕੇ ਉਹ ਪੁੱਛਦੇ ਨੇ ਕਿ ਸਿੱਖਾ, ਕੋਈ ਮੈਂ ਮਦਦ ਕਰ ਸਕਦਾ, ਕੁਝ ਲਿਆਵਾਂ? ਉਹ ਸੋਚਦੇ ਕੁਝ ਮੰਗੂਗਾ, ਕੋਈ ਪਾਣੀ ਮੰਗੂਗਾ, ਕੋਈ ਹੋਰ ਸੁਨੇਹਾ ਭੇਜਣ ਦਾ। ਉਹ ਸਿੰਘ ਇਹੀ ਕਹਿੰਦੇ ਨੇ ਕਿ ਭਾਈ ਮੇਰਾ ਕੰਘਾ ਉੱਥੇ ਫਰਸ਼ ਤੇ ਪਿਆ,
ਉਹ ਮੇਰੇ ਕੇਸਾਂ 'ਚ ਫਿਰ ਵਾਪਸ ਸਜਾ ਦੇ। ਬਸ ਉਹ ਕੰਘਾ ਹੀ ਮੰਗ ਰਿਹਾ ਹੈ। ਇੰਨਾ ਪਿਆਰ ਆ ਇਹਨਾਂ ਨਿਸ਼ਾਨੀਆਂ ਨਾਲ, ਕਿਉਂਕਿ ਇਹ ਗੁਰੂ ਦੀ ਮੋਹਰ ਆ। ਇਹ ਸਾਰੇ ਪਿਆਰ ਦੀ ਖੇਡ ਹੈ। ਤੇ ਜਿਹੜਾ ਅੰਦਰਲਾ ਜੀਵਨ ਹੈ, ਬਾਹਰਲਾ ਆਪਾਂ ਹੁਣ ਸੰਖੇਪ ਰੂਪ 'ਚ ਆਪਾਂ ਗੱਲ ਕਰ ਲਈਏ। ਅੰਦਰਲਾ ਜੋ ਜੀਵਨ ਆ ਉਹ ਆ ਅੰਮ੍ਰਿਤ ਵੇਲੇ ਦਾ ਉੱਠਣਾ। ਗੁਰ ਸਤਿਗੁਰ ਕਾ ਜੋ ਸਿੱਖਿਆ ਖਾਏ ਸੋ ਭਲ ਕੇ ਉਠਰ ਨਾਮ ਧਿਆਇਆ। ਇਹ ਹੁਕਮ, ਜੇ ਤੁਸੀਂ ਆਪਣੇ ਨੂੰ ਸਿੱਖ ਕਹਾਣਾ ਤਾਂ ਅੰਮ੍ਰਿਤ ਵੇਲੇ ਉੱਠਣਾ ਪਊਗਾ। ਇਹ ਹੁਕਮ ਆ, ਗੁਰਬਾਣੀ ਵਿੱਚ ਹੁਕਮ ਹੈ। ਫਿਰ ਨਾਮ ਜਪਣਾ, ਆਪਣਾ ਸੱਤਾ ਬਾਣੀ ਦਾ ਨਿਤਨੇਮ ਕਰਨਾ, ਦਸਵੰਧ ਦੇਣਾ, ਇਹ ਸਾਰੀਆਂ ਰਹਿਤਾਂ ਨੇ, ਇਹ ਲਾਜ਼ਮੀ ਨੇ। ਤੇ ਫਿਰ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਇਹ ਬੜਾ ਕਠੋਰ ਲੱਗਦਾ ਹੈ ਜਦੋਂ ਆਪਾਂ ਸੋਚਦੇ ਹਾਂ, ਪਰ ਹੈ ਅਸੂਲਨ ਗੱਲ ਕਿ ਸਿੱਖ ਨਹੀਂ ਮੈਨੂੰ ਪਿਆਰਾ, ਰਹਿਤ ਪਿਆਰੀ ਹੈ। ਅਸੂਲ ਪਿਆਰਾ ਆ ਬੰਦਾ, ਜੇ ਅਸੂਲ ਤੇ ਚੱਲਦਾ ਉਹ ਵੀ ਪਿਆਰਾ ਹੈ। ਜਦੋਂ ਅਸੂਲ ਤੋਂ ਟੁੱਟ ਗਿਆ ਤਾਂ ਉਸ ਨਾਲ ਮੇਰਾ ਕੋਈ ਪਿਆਰ ਨਹੀਂ ਹੈ। ਉਸ ਤੋਂ ਵੱਧ ਕੇ ਗੁਰੂ ਸਾਹਿਬ ਕੀ ਬਚਨ ਕਰਦੇ ਨੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਕਿ ਅਕਾਲ ਪੁਰਖ ਦਾ ਸਾਜਿਆ ਖਾਲਸਾ, ਇਹਨੂੰ ਸਾਰਾ ਮੇਰਾ ਤੇਜ ਪ੍ਰਤਾਪ ਜਾਊਗਾ। ਪਰ ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਕਿ ਜਦੋਂ ਇਹ ਬਾਹਮਣਾ ਵਾਲੀਆਂ ਆਣ, ਜਦੋਂ ਨੌਨ ਸਿੱਖ ਜਿਹੜੀਆਂ ਰੀਤਾਂ ਨੇ, ਇਹ ਫਿਰ ਉਹਦੇ ਵਿੱਚ ਡਿੱਗ ਪੈਣਗੇ, ਆਪਣਾ ਅਸੂਲ ਛੱਡਣਗੇ, ਰਹਿਤ ਛੱਡਣਗੇ, ਫਿਰ ਇਹਨਾਂ ਦੀ ਪ੍ਰਤੀਤ ਮੈਂ ਕੋਈ ਨਹੀਂ ਕਰੂੰਗਾ। ਇੰਨਾ ਜ਼ਰੂਰੀ ਹੈ। ਨੈਕਸਟ ਸਲਾਈਡ। ਫਿਰ ਇਹਦਾ ਰਿਜ਼ਲਟ ਕੀ ਹੈ? ਆਪਾਂ ਰਹਿਤ ਰੱਖ ਲਈ, ਫਿਰ ਕੀ ਮਿਲੂਗਾ? ਅਕਾਲ ਪੁਰਖ ਵਾਚ, ਮਤਲਬ ਸਿੱਧਾ ਅਕਾਲ ਪੁਰਖ ਦੇ ਬਚਨ ਗੁਰਬਾਣੀ ਦੇ ਵਿੱਚ ਕਿਤੇ ਕਿਤੇ ਤੁਹਾਨੂੰ ਮਿਲਣਗੇ। ਇੱਕ ਜਗ੍ਹਾ ਅਕਾਲ ਪੁਰਖ ਸਿੱਧਾ ਇਹ ਬਚਨ ਕਹਿੰਦੇ ਨੇ, ਆਪ ਸਵਾਰੇ ਮੈਂ ਮਿਲਾਂ, ਕਿ ਆਪਣੇ ਆਪ ਨੂੰ ਠੀਕ ਕਰ ਲਾ, ਸਵਾਰ ਲਾ ਤੇ ਮੈਂ ਮਿਲ ਜੂੰਗਾ। ਮੈਂ ਮਿਲਿਆ ਸੁਖ ਹੋਏ, ਕਿ ਮੇਰਾ ਮਿਲਣ ਕਰਕੇ ਤੈਨੂੰ ਸੁਖ ਹੋਊਗਾ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਕਿ ਜੇ ਤੂੰ ਮੇਰਾ ਹੋ ਜਾਵੇ ਨਾ ਫਰੀਦਾ, ਅਕਾਲ ਪੁਰਖ ਵਾਚ, ਕਿ ਸਾਰਾ ਜਗ ਤੇਰਾ। ਕਈ ਹੋਰ ਜਗ੍ਹਾ ਸਾਨੂੰ ਮਨ ਜੀਤਾ ਹੈ ਜਗ ਜੀਤ, ਕਿ ਮਨ ਨੂੰ ਜਿੱਤ ਲਿਆ ਹੁਕਮ ਮੰਨ ਕੇ, ਸਾਰਾ ਜਗ ਤੇਰਾ ਹੈ। ਇਹ ਕਈ ਵਾਰ ਆਉਂਦਾ ਗੁਰਬਾਣੀ 'ਚ ਕਿ ਸਾਰਾ ਜਗ ਤੁਹਾਡਾ ਆ ਜੇ ਤੁਸੀਂ ਅਕਾਲ ਪੁਰਖ ਦੇ ਬਣ ਗਏ। ਤੇ ਸਿੱਖ ਦਾ ਪਿਆਰ ਕਿਹੋ ਜਿਹਾ ਆ? ਕਹਾਂ ਪਿਓ ਜੋ ਤਨ ਪਿਓ ਛਿਨ ਛਿਨ, ਪ੍ਰੇਮ ਜਾਏ ਤੋਂ ਡਰ ਪੈ ਤੇਰੋ ਜਨ। ਕਿ ਮੇਰਾ ਸਰੀਰ ਬੰਦ ਕੱਟਿਆ ਜਾਏ ਕੋਈ ਚੱਕਰ ਨਹੀਂ, ਪਰ ਜੇ ਮੇਰਾ ਤੇਰੇ ਨਾਲ ਪਿਆਰ ਕਿਤੇ ਟੁੱਟਦਾ ਹੋਵੇ ਨਾ, ਤਾਂ ਫਿਰ ਮੈਨੂੰ ਜ਼ਰੂਰ ਡਰ ਲੱਗਦਾ ਹੈ। ਕਿਸੇ ਹੋਰ ਚੀਜ਼ ਦਾ ਡਰ ਨਹੀਂ, ਕਿ ਤੇਰੇ ਨਾਲ ਪਿਆਰ ਨਾ ਕਿਸੇ ਤਰੀਕੇ ਟੁੱਟ ਜਾਵੇ। ਤੇ ਫਿਰ ਕੀ ਹੈ? ਉਹ ਸਿੱਖੀ ਦਾ ਜਿਹੜਾ ਬੀਜ ਹੈ ਤੁਹਾਡੇ ਵਿੱਚ, ਉਹ ਨਾਮ ਦਾ ਜਿਹੜਾ ਬੀਜ ਹੈ, ਉਹ ਕੋਈ ਨਹੀਂ ਤੁਹਾਡੇ ਤੋਂ ਲੈ ਸਕਦਾ। ਤੁਹਾਡਾ ਪੈਸਾ ਕੋਈ ਚੋਰੀ ਕਰ ਲਓ, ਤੁਹਾਡਾ ਟੱਬਰ ਕੋਈ ਲੈ ਜਾਊਗਾ, ਸਭ ਕੁਝ ਖਤਮ ਹੋ ਸਕਦਾ ਹੈ ਬਾਹਰਲਾ, ਪਰ ਜੋ ਨਾਮ ਦਾ ਬੀਜ ਅੰਦਰ ਤੁਸੀਂ ਬੋਇਆ ਹੋਇਆ, ਜੋ ਰਹਿਤ ਰੱਖ ਕੇ ਤੁਸੀਂ ਉਸ ਨੂੰ ਵਧਾਇਆ ਫਲਾਇਆ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੇ ਜਾਲੇ। ਕਿ ਉਹ ਕੋਈ ਵੀ ਸ਼ਕਤੀ ਦੁਨੀਆ ਦੀ ਉਹ ਚੀਜ਼ ਤੁਹਾਡੇ ਤੋਂ ਖੋ ਨਹੀਂ ਸਕਦੀ। ਤੇ ਇਹ ਜੋ ਪਿਆਰ ਆ ਨਾ ਸਿੱਖ ਦਾ ਤੇ ਗੁਰੂ ਦਾ, ਇਹ 'ਚ ਗੁਰਬਾਣੀ ਇੱਕ ਉਦਾਹਰਨ ਦਿੱਤੀ ਜਾਂਦੀ ਕਿ ਜਲ ਤੇ ਦੁੱਧ ਦਾ ਜਿਸ ਤਰ੍ਹਾਂ ਪਿਆਰ ਆ ਨਾ, ਇਸ ਤਰ੍ਹਾਂ ਹੈ ਕਿ ਜਦੋਂ ਦੁੱਧ ਨੂੰ ਉਬਾਲਾ ਦਿੱਤਾ ਜਾਂਦਾ ਆ, ਜਿਹੜਾ ਪਾਣੀ ਆ ਉਹ ਪਹਿਲਾਂ ਭਾਫ ਬਣਦਾ ਕਿ ਮੈਂ ਪਹਿਲਾਂ ਸੜੂੰਗਾ, ਮੈਂ ਪਹਿਲਾਂ ਇਹ ਸੇਕ ਸਹੂੰਗਾ, ਦੁੱਧ ਨੂੰ ਮੈਂ ਆਂਚ ਬਾਅਦ 'ਚ ਲੱਗਣ ਦੇਵਾਂਗਾ। ਪਰ ਜਿਹੜਾ ਦੁੱਧ ਆ ਉਹ ਉਬਲ ਕੇ ਬਾਹਰ ਨੂੰ ਆਉਂਦਾ ਕਿ ਮੈਂ ਇਸ ਅੱਗ ਨੂੰ ਬੁਝਾਊਂਗਾ, ਕਿ ਮੈਂ ਆਪਣੇ ਆਪ ਨੂੰ ਅੱਗ ਦੇ ਵਿੱਚ ਪਾ ਕੇ ਇਸ ਅੱਗ ਨੂੰ ਮੈਂ ਬੁਝਾ ਦੂੰਗਾ, ਇਹ ਸੇਕ ਬੰਦ ਹੋਵੇ, ਮੇਰਾ ਜਿਹੜਾ ਦੋਸਤ ਆ, ਇਹ ਪਾਣੀ ਆ, ਇਸ ਨੂੰ ਕੋਈ ਸੇਕ ਨਾ ਲੱਗੇ। ਇਹ ਇੱਕ ਦੂਜੇ ਤੋਂ ਕੁਰਬਾਨ ਹੋਣ ਦੀ ਗੱਲ, ਇਹ ਹਿਸਟਰੀ ਵਿੱਚ ਵੀ ਆਪਾਂ ਦੇਖਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਆਪਾਂ ਦੇਖਦੇ ਹਾਂ ਕਿ ਭਾਈ ਮਤੀ ਦਾਸ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਤੁਹਾਡੀ ਅਖੀਰਲੀ ਕੀ ਖੁਆਇਸ਼ ਹੈ, ਤੇ ਕਹਿੰਦੇ ਬਸ ਇੰਨੀ ਖੁਆਇਸ਼ ਹੈ ਕਿ ਮੇਰਾ ਮੂੰਹ ਮੇਰੇ ਗੁਰੂ ਵੱਲ ਹੋਵੇ ਜਦੋਂ ਮੈਨੂੰ ਸ਼ਹੀਦ ਕੀਤਾ ਜਾਂਦਾ ਹੈ। ਤੇ ਜਦੋਂ ਉਹਨੂੰ ਸ਼ਹੀਦੀ, ਉਹਨਾਂ ਦਾ ਰੂਪ ਦੇਖਦੇ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ, ਤਾਂ 3 ਵਾਰ ਕਹਿੰਦੇ ਨੇ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਇਹ ਗੁਰੂ ਤੇ ਸਿੱਖ ਦਾ ਪਿਆਰ ਆ। ਚਮਕੌਰ ਦੀ ਗੜੀ ਜਦੋਂ ਆਪਾਂ ਦੇਖਦੇ ਹਾਂ, ਗੁਰੂ ਤੇ ਸਿੱਖ ਦਾ ਪਿਆਰ ਉੱਥੇ ਵੀ ਅਸੀਂ ਦੇਖਦੇ ਹਾਂ ਕਿ ਗੁਰੂ ਆਪਣਾ ਸਭ ਕੁਝ ਵਾਰ ਗਿਆ, ਘਰ ਵਾਰ ਗਿਆ, ਪਰਿਵਾਰ ਵਾਰ ਗਿਆ। ਸਿੱਖ ਬੇਨਤੀਆਂ ਕਰ ਰਹੇ ਨੇ ਕਿ ਤੁਸੀਂ ਜਾਓ, ਆਪਣਾ ਪਰਿਵਾਰ ਨਾਲ ਲੈ ਕੇ ਜਾਓ। ਘੱਟੋ ਘੱਟ ਜਦੋਂ ਗੜੀ ਤੋਂ ਨਿਕਲਦੇ ਨੇ,
ਬੇਨਤੀ ਕਰਦੇ ਕਿ ਕੋਈ ਕਫਨ ਤਾਂ ਦੇ ਦਿਓ। ਪਰ ਗੁਰੂ ਸਾਰੇ ਸਿੱਖਾਂ ਨੂੰ ਕਿ ਤੁਸੀਂ ਸਾਰੇ ਮੇਰੇ ਬੱਚੇ, ਤੁਹਾਡੇ ਨਾਲ ਮੇਰਾ ਓਨਾ ਹੀ ਪਿਆਰ ਹੈ। ਗੁਰੂ ਆਪਣਾ ਸਭ ਕੁਝ ਵਾਰ ਗਿਆ ਸਿੱਖਾਂ ਵਾਸਤੇ। ਇਹ ਸਾਨੂੰ ਮੈਸੇਜ ਮਿਲਦਾ ਹੈ, ਇਹ ਪਿਆਰ ਦੀ ਖੇਡ ਹੈ। ਨੈਕਸਟ ਸਲਾਈਡ। ਚਲੋ ਇਹ ਨਿੱਜੀ ਹੁਕਮ ਹੋ ਗਏ, ਪਰ ਹੁਣ ਸਾਨੂੰ ਹੋਰ ਵੀ ਹੁਕਮ ਜਿਹੜੇ ਹੈਗੇ ਨਾ, ਜਿਹੜਾ ਮੈਂ ਕਹਿੰਦਾ ਸੀ 99 ਆਪਾਂ ਮੰਨ ਲੈਂਦੇ ਹਾਂ, ਜਿਹੜਾ ਇੱਕ ਰਹਿ ਗਿਆ ਉਹ ਫਿਰ ਉਹ ਗੱਲ ਨਹੀਂ ਬਣਨੀ। ਸ਼ਾਇਦ ਉਹ ਇੱਕਾਂ ਵਿੱਚੋਂ ਇਹੀ ਇੱਕ ਮੇਨ ਆਉਂਦਾ ਆ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਐਲਾਨ ਕੀਤਾ ਸੀ ਨਾ, ਉਹ ਆਪਾਂ ਕਈ ਵਾਰ ਸਟੇਜਾਂ ਤੋਂ ਨਹੀਂ ਸੁਣਦੇ। ਉਹ ਕੀ ਸੀ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦ। ਕਿ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਰਾਜ ਚਲਾਇਆ। ਤੇ ਅਕਾਲ ਪੁਰਖ ਕੀ ਕਹਿੰਦੇ ਨੇ ਇਸ ਰਾਜ ਬਾਰੇ? ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਕਿ ਜਿਹੜਾ ਰਾਜ ਗੁਰੂ ਨਾਨਕ ਦੇਵ ਦਾ ਸਥਾਪਿਤ ਹੋਇਆ ਉਹ ਅਬ ਚੱਲ ਤੇ ਅਟਲ ਆ, ਕਿ ਕਿਤੇ ਹਿੱਲਣ ਵਾਲਾ ਨਹੀਂ ਹੈਗਾ ਤੇ ਸਦਾ ਵਾਸਤੇ। ਤੇ ਕਿਹੋ ਜਿਹਾ ਰਾਜ ਆ? ਹੁਣ ਹੁਕਮ ਹੋਆ ਮਿਹਰਬਾਨ ਦਾ, ਤਾਂ ਕੋਈ ਨਾ ਕਿਸੇ ਰੰਜਾਨ ਦਾ, ਸਭ ਸੁਖਾਲੀ ਬੁੱਠੀਆ ਇਹ ਹੋਆ ਹਲੇਮੀ ਰਾਜ। ਇਹ ਹਲੇਮੀ ਰਾਜ, ਇਹ ਨਿਮਰਤਾ ਵਿੱਚੋਂ ਪੈਦਾ ਹੋਇਆ ਇਹ ਰਾਜ ਆ। ਜਿਹੜੇ ਇਹ ਖਾਲਸੇ ਨੇ, ਜਿਨ੍ਹਾਂ ਨੇ ਇਹ ਨਿਮਰਤਾ ਦਾ ਗੁਣ ਅਪਣਾਇਆ, ਜਿਹੜਾ ਨਾਮ ਜਪ ਕੇ ਨੀਵੇਂ ਹੋਏ ਨੇ, ਇਹਨਾਂ ਦਾ ਰਾਜ ਹੈ। ਇਹ ਰਾਜ ਐਲਾਨ ਹੋ ਚੁੱਕਿਆ ਹੈ। ਤੇ ਇਹ ਰਾਜ ਵਾਸਤੇ ਵੀ ਆਪਾਂ ਕੁਰਬਾਨੀ ਦੇਣੀ ਆ, ਸਥਾਪਤੀ ਵਾਸਤੇ ਆਪਣਾ ਯੋਗਦਾਨ ਪਾਣਾ, ਇਹ ਵੀ ਹੁਕਮ ਹੈ। ਨੈਕਸਟ ਸਲਾਈਡ। ਹਲੇਮੀ ਰਾਜ, ਭਾਵੇਂ ਆਪਾਂ ਖਾਲਸਾ ਰਾਜ ਕਹੀਏ, ਭਾਵੇਂ ਆਪਾਂ ਖਾਲਿਸਤਾਨ ਕਹੀਏ, ਇਹ ਕਨਸੈਪਟ ਸਾਰਾ ਲਿੰਕਡ ਹੈ, ਇਹ ਪਰੋਇਆ ਹੋਇਆ। ਕਿਉਂਕਿ ਜੋ ਗਵਰਨੈਂਸ ਹੈ ਨਾ, ਜਿਸ ਤਰ੍ਹਾਂ ਮੈਂ ਕਿਹਾ ਇਹ ਨਿਆਰਾ ਪੰਥ ਹੈ, ਸਭ ਕੁਝ ਇਸ ਪੰਥ ਨੇ ਪਲਟਾ ਕੇ ਰੱਖ ਦਿੱਤਾ ਹੈ। ਜੋ ਆਮ ਇੱਥੇ ਗਵਰਨੈਂਸ ਚੱਲਦੀ ਆ, ਰਾਜ ਚੱਲਦੇ ਨੇ, ਉਹ ਆ ਕੇ ਰਾਜਾ ਇੱਥੇ ਬਹਿੰਦਾ ਆ, ਪਰਜਾ ਨੂੰ ਦਬਾ ਕੇ ਰੱਖਦਾ ਆ, ਪਰਜਾ ਉੱਤੇ ਨੂੰ ਪੈਸੇ ਭੇਜਦੀ ਆ, ਰਾਜਾ ਉੱਤੇ ਬੈਠ ਕੇ ਆਨੰਦ ਸੁੱਖ ਭੋਗਦਾ ਹੈ। ਪਰਜਾ ਜਿਹੜੀ ਆ ਉਹ ਅੰਨੀ ਆ, ਉਸਨੂੰ ਅੰਨਿਆ ਹੀ ਰੱਖਿਆ ਜਾਂਦਾ ਹੈ। ਇਹ ਡੈਮੋਕ੍ਰੇਸੀ ਵਿੱਚ ਵੀ ਦੇਖਦੇ ਆ, ਕਮਿਊਨਿਜ਼ਮ ਵਿੱਚ, ਬਸ ਇਹੀ ਇੱਕ ਸਿਸਟਮ ਬਣਿਆ ਹੋਇਆ। ਪਰ ਜੋ ਸਿੱਖਾਂ ਦੇ ਵਿੱਚ ਗੁਰੂ ਸਾਹਿਬ ਨੇ ਹਲੇਮੀ ਰਾਜ ਦੀ ਗੱਲ ਕੀਤੀ ਆ, ਉਹ ਇਹ ਆ ਕਿ ਰਾਜਾ ਥੱਲੇ ਆ, ਉਹ ਸੇਵਾ ਕਰ ਰਿਹਾ ਆ ਬਾਕੀਆਂ ਨੂੰ ਉੱਤੇ ਚੱਕਣ ਵਾਸਤੇ, ਭਾਵੇਂ ਆਪਣਾ ਆਪ ਵੀ ਉਹਨੂੰ ਵਾਰ ਨਾ ਪਵੇ। ਸੋ ਪਰਉਪਕਾਰ, ਸੇਵਾ, ਸਰਬੱਤ ਦਾ ਭਲਾ, ਇਸ ਦੀ ਬੁਨਿਆਦ ਹੈ ਖਾਲਸਾ ਰਾਜ। ਤੇ ਇਹ ਕਿਸੇ ਹੋਰ ਧਰਮ ਵਿੱਚ ਤੁਹਾਨੂੰ ਨਹੀਂ ਮਿਲੂਗਾ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਹੁਕਮ ਸਿੱਖਾਂ ਨੂੰ, ਖਾਲਸੇ ਨੂੰ ਇਹੀ ਦਿੱਤਾ ਹੈ ਕਿ ਧਰਮ ਚਲਾਵਨ ਸੰਤਿ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਕਿ ਮੈਂ ਕਿਹੜੇ ਕੰਮ ਵਾਸਤੇ ਆਇਆ, ਖਾਲਸਾ ਕਿਹੜੇ ਕੰਮ ਵਾਸਤੇ ਆਇਆ? ਧਰਮ ਚਲਾਵਨ ਸੰਤਿ ਉਬਾਰਨ, ਧਰਮ ਨੂੰ ਚਲਾਣਾ, ਸੰਤਾਂ ਨੂੰ ਉੱਤੇ ਚੱਕਣਾ, ਉਹਨਾਂ ਦੇ ਉਬਾਰਨਾ। ਦੁਸ਼ਟ ਸਭਨ ਕੋ ਮੂਲ ਉਪਾਰਨ, ਕਿ ਦੁਸ਼ਟਾਂ ਨੂੰ ਜੜੋਂ ਪੁੱਟਣਾ। ਨੈਕਸਟ ਸਲਾਈਡ। ਸੋ ਜਨਰਲੀ ਕਿਹੜੇ ਇਹ ਅਸੂਲ ਨੇ ਜਿਹੜਾ ਆਪਾਂ ਗੱਲ ਕਰ ਸਕਦੇ ਆ ਕਿ ਸਿੱਖ ਲੀਡਰਸ਼ਿਪ ਕਿਹੋ ਜਿਹੀ ਆ, ਬਾਕੀ ਦੁਨੀਆ ਦੀ ਲੀਡਰਸ਼ਿਪ ਨਾਲੋਂ ਕਿਸ ਤਰ੍ਹਾਂ ਅਲੱਗਾ ਆ? ਕਿ ਜਿਹੜਾ ਰਾਜ ਆ, ਸਾਨੂੰ ਇਸ ਚੀਜ਼ ਦੇ ਨਾਲ ਕੋਈ ਦਿਲਚਸਪੀ ਨਹੀਂ। ਜੇ ਆਪਾਂ ਕਹੀਏ ਕਿ ਆਪਾਂ ਰਾਜ ਕਰਕੇ ਆਪਾਂ ਸੁੱਖ ਭੋਗਾਂਗੇ, ਉਹ ਸਾਡਾ ਮਕਸਦ ਨਹੀਂ। ਰਾਜ ਦਾ ਮਕਸਦ ਹੈ ਲੋਕਾਂ ਦੀ ਸੇਵਾ, ਲੋਕਾਂ ਨੂੰ ਥੱਲਿਓਂ ਨੀਵੇਂ ਉਠਾਉਣਾ। ਇਹ ਕੋਈ ਇੱਕ ਜ਼ਮੀਨ ਦੇ ਟੁਕੜੇ ਨੂੰ ਕੈਪਚਰ ਕਰਕੇ ਉਸ ਦਾ ਰਾਜਾ ਬਣਨ ਦਾ ਇਹ ਸੰਕਲਪ ਨਹੀਂ ਹੈਗਾ। ਹਾਂ, ਕਿਤੋਂ ਸ਼ੁਰੂ ਜ਼ਰੂਰ ਕਰਨਾ ਹੈ। ਤੇ ਉਹ ਪੰਜਾਬ ਦੇ ਵਿੱਚ ਆਪਾਂ ਵਸਦੇ ਆ, ਪੰਜਾਬ 'ਚ ਗੁਰਾਂ ਦੀ ਧਰਤੀ ਆ, ਫਿਰ ਉੱਥੋਂ ਸ਼ੁਰੂ ਕਰਨਾ ਸੈਂਸ ਬਣਦੀ ਹੈ। ਪਰ ਇਹ ਸੰਕਲਪ ਨਹੀਂ ਕਿ ਅਸੀਂ ਪੰਜਾਬੀ ਆ, ਅਸੀਂ ਇੰਡੀਜਨਸ ਲੋਕ ਆ ਉੱਥੇ ਦੇ, ਆਪਾਂ ਇਸ ਦੇ ਉੱਤੇ ਸਾਡਾ ਹੱਕ ਬਣਦਾ ਹੈ ਬਾਕੀ ਲੋਕਾਂ ਨੂੰ, ਮਤਲਬ ਅਸੀਂ ਨੈਸ਼ਨਲ ਇੱਥੇ ਲੋਕ ਹੈਗੇ ਆ। ਐਥਨੋ ਨੈਸ਼ਨਲਿਸਟ ਸਟਰਗਲ ਨਹੀਂ ਹੈਗਾ ਜਿਹਦਾ ਬਾਕੀ ਲੋਕ ਕਹਿੰਦੇ ਨੇ ਅਸੀਂ ਇਸ ਲੋਕ ਦੇ, ਅਸੀਂ ਭੂਮ ਪੁੱਤਰ ਹੈਗੇ ਆ, ਕਿ ਸਾਡਾ ਹੱਕ ਬਣਦਾ। ਸਾਡਾ ਇਸ ਕਰਕੇ ਰਾਜ ਤੇ ਹੱਕ ਨਹੀਂ ਬਣਦਾ। ਸਾਡਾ ਇਸ ਕਰਕੇ ਰਾਜ ਤੇ ਹੱਕ ਬਣਨਾ ਕਿ ਅਸੀਂ ਲੋਕਾਂ ਦਾ ਭਲਾ ਕਰਾਂਗੇ। ਇਹ ਰਾਜ ਦਾ ਜੋ ਸੁਪਨਾ ਹੈ, ਇਸ ਦੇ ਵਿੱਚ ਸਾਰੇ ਸੁਖਾਲੀ ਹੋਣਗੇ। ਬਾਕੀ ਦੇ ਲੋਕ ਆਪਾਂ ਦੇਖਦੇ ਹਾਂ ਐਥਨੋ ਨੈਸ਼ਨਲਿਜ਼ਮ ਕਹਿੰਦੇ ਨੇ ਕਿ ਤੁਸੀਂ ਬਾਹਰ ਚੱਲੋ, ਤੁਹਾਡੇ ਵਾਸਤੇ ਇੱਥੇ ਕੋਈ ਜਗ੍ਹਾ ਨਹੀਂ ਹੈਗੀ। ਅਸੀਂ ਕਹਿੰਦੇ ਹਾਂ ਜਿਹੜਾ ਮਰਜ਼ੀ ਆ ਜਾਵੇ, ਅਸੀਂ ਉਸ ਦੀ ਸੇਵਾ ਕਰਾਂਗੇ। ਕੋਈ ਲੰਗਰ 'ਚ ਆ ਜਾਵੇ,
ਤੁਸੀਂ ਪੁੱਛਦੇ ਨਹੀਂ ਤੂੰ ਕਿੱਥੋਂ ਆਇਆ, ਕਿਉਂ ਆਇਆ। ਜਿਹੜਾ ਮਰਜ਼ੀ ਆ ਜਾਵੇ ਉੱਥੇ ਬੈਠ ਜਾਵੇ, ਉਹਦੀ ਸੇਵਾ ਹੋਊਗੀ, ਜਿੰਨਾ ਉਹਨੇ ਖਾਣਾ ਹੈ ਉਹ ਖਾਊਗਾ, ਉਹਨੇ ਆਪਣੀ ਥਾਲੀ ਚੱਕਣੀ ਆ, ਚੱਕੇ ਨਾ ਚੱਕੇ ਕੋਈ ਚੱਕਰ ਨਹੀਂ, ਪ੍ਰਬੰਧਕ ਆ ਕੇ ਸੇਵਾ ਕਰਨਗੇ, ਉਹ ਉੱਥੋਂ ਬੈਟਰ ਹੋ ਕੇ, ਉਹਦੀ ਸੇਵਾ ਹੋ ਕੇ ਉੱਥੋਂ ਜਾਊਗਾ। ਇਹੀ ਸਾਡਾ ਵਿਜ਼ਨ ਹੈ। ਨੈਕਸਟ ਸਲਾਈਡ। ਸੋ ਜੇ ਆਪਾਂ ਦੇਖਦੇ ਹਾਂ, ਇਹ ਸਿਰਫ ਕਨਸੈਪਟ ਨਹੀਂ ਸੀ। ਜੇ ਆਪਾਂ ਕਹੀਏ ਕਿ ਸਿਰਫ ਇਹ ਗੁਰੂ ਸਾਹਿਬ ਨੇ ਇੱਕ ਫਿਲਾਸਫੀ ਦਿੱਤੀ ਆ, ਨਹੀਂ, ਇਸ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਸਤਿਗੁਰਾਂ ਨੇ, ਪਾਤਸ਼ਾਹ ਨੇ ਦਿਖਾਇਆ ਕਿ ਇਸ ਤਰ੍ਹਾਂ ਹੋਊਗਾ। ਗੁਰੂ ਨਾਨਕ ਦੇਵ ਜੀ ਨੇ ਜੋ ਐਗਜ਼ਿਸਟਿੰਗ ਸਿਸਟਮ ਸੀ, ਭਾਵੇਂ ਬਾਹਮਣ ਦਾ ਕਲਚਰਲ ਸਿਸਟਮ ਸੀ, ਭਾਵੇਂ ਮੁਗਲ ਦਾ ਜਿਹੜਾ ਰਾਜ ਦਾ ਸਿਸਟਮ ਸੀ, ਸਾਰੇ ਨੂੰ ਨਕਾਰਿਆ। ਇਹ ਗੁਰੂ ਨਾਨਕ ਦੇਵ ਜੀ ਦੇ ਲਫ਼ਜ਼ ਨੇ, ਰਾਜੇ ਸੀ ਮੁਕੱਦਮ ਕੁੱਤੇ, ਕਿ ਨਾਮ ਜਪਣ ਦੀ ਵੀ ਗੱਲ ਆ, ਪਰ ਜਦੋਂ ਦੇਖ ਰਹੇ ਨੇ ਕਿ ਰਾਜ ਕਿਹੋ ਜਿਹਾ ਆ, ਕਹਿੰਦੇ ਨੇ ਕੁੱਤੇ ਨੇ। ਆਪਾਂ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੀ ਨੀਂਹ ਰੱਖ ਕੇ ਉੱਥੇ ਇੱਕ ਇਹੋ ਜਿਹਾ ਰਾਜ ਚਲਾਇਆ, ਉਹ ਰਾਜ ਹੀ ਆਪਾਂ ਕਹਿ ਸਕਦੇ ਹਾਂ, ਜਿਸ ਵਿੱਚ ਸਾਰੇ ਬਰਾਬਰ ਸੀ, ਸਾਰੇ ਕੰਮ ਕਰਦੇ ਸੀ, ਸਾਰੇ ਇਕੱਠੇ ਲੰਗਰ ਛਕਦੇ ਸੀ, ਸਾਰੇ ਸੁਖੀ ਰਹਿੰਦੇ ਸੀ। ਹਰੇਕ ਗੁਰੂ ਨੇ ਉਸ ਦੇ ਉੱਤੇ ਵਾਅਦਾ ਕੀਤਾ, ਕਿਉਂਕਿ ਉਸ ਸਿਸਟਮ ਰਿਜੈਕਟ ਕੀਤੇ ਜਾ ਰਹੇ ਸੀ, ਜਿਹੜੇ ਐਗਜ਼ਿਸਟਿੰਗ ਸਿਸਟਮ ਨੇ। ਤੇ ਉਸ ਸਿਸਟਮਸ ਨੂੰ ਬਚਾਉਣ ਵਾਸਤੇ ਸਿਸਟਮ ਬਹੁਤ ਹੱਥ ਪੈਰ ਮਾਰਦਾ ਹੈ। ਆਪਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਐਗਜ਼ਾਮਪਲ ਲੈ ਲੈਂਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਜੋ ਕਲਗੀ ਸਜਾਉਂਦੇ ਨੇ, ਫੌਜ ਰੱਖਦੇ ਨੇ, ਤੇ ਉਹਨਾਂ ਦੇ ਬਰਾਬਰ ਮਿਹਰਬਾਨ ਖੜਾ ਕੀਤਾ। ਮਿਹਰਬਾਨ ਜੋ ਪ੍ਰਿਥੀ ਚੰਦ, ਜੋ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਸੀ, ਉਹਨਾਂ ਦਾ ਪੁੱਤਰ ਬਿਠਾਇਆ ਜਾਂਦਾ ਹੈ, ਤੇ ਉਹ ਕਹਿੰਦਾ ਆ ਕਿ ਜੋ ਗੁਰੂ ਨਾਨਕ ਦੇਵ ਜੀ ਕਰਦੇ ਸੀ, ਨਾਮ ਜਪਦੇ ਸੀ, ਪਾਠ ਕਰਦੇ ਸੀ, ਮੈਂ ਉਸ ਤਰ੍ਹਾਂ ਹੀ ਕਰਦਾ ਹਾਂ। ਮੇਰੇ ਕੋਲ ਆਓ, ਸ਼ਾਂਤੀ ਨਾਲ ਤੁਸੀਂ ਨਾਮ ਜਪੋ, ਪਾਠ ਕਰੋ, ਤੇ ਰਾਜ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ, ਸਰਕਾਰਾਂ ਨਾਲ ਕੋਈ ਟੱਕਰ ਨਹੀਂ ਆਪਾਂ ਦੇਣੀ। ਕਿ ਗੁਰੂ ਹਰਗੋਬਿੰਦ ਸਾਹਿਬ ਕੀ ਕਰ ਰਹੇ ਨੇ? ਫੌਜ ਉਹਨਾਂ ਨੇ ਬਣਾਈ ਆ, 2 ਕਿਰਪਾਨਾਂ ਪਾਈਆਂ ਨੇ, ਇਹ ਜੰਗ ਲੜਦੇ ਨੇ, ਇਹ ਸ਼ਿਕਾਰ ਖੇਡਦੇ ਨੇ, ਇਹ ਕਿਹੋ ਜਿਹੇ ਕੰਮ ਨੇ? ਨਹੀਂ, ਅਸੀਂ ਸਿਰਫ ਤੇ ਸਿਰਫ ਨਾਮ ਜਪਾਂਗੇ, ਕੀਰਤਨ ਕਰਾਂਗੇ। ਤੇ ਉਹਨਾਂ ਨਾਲ ਕੌਣ ਜੁੜੇ? ਉਹਨਾਂ ਨਾਲ ਜੋ ਦੁਕਾਨਦਾਰ ਸੀਗੇ, ਜੋ ਸ਼ਹਿਰਾਂ 'ਚ ਵਸਣ ਵਾਲੇ, ਉਹ ਬਹੁਤ ਜ਼ਿਆਦਾ ਉਹਨਾਂ ਨਾਲ ਜੁੜੇ। ਕਹਿੰਦੇ ਇਹ ਕੰਮ ਠੀਕ ਹੈ, ਸਰਕਾਰ ਨਾਲ ਟੱਕਰ ਲੈਣੀ ਜਿਹੜੀ ਆ ਉਹ ਬਹੁਤ ਔਖੀ ਹੈ। ਤੇ ਉਹਨਾਂ ਦਾ ਡੇਰਾ ਜਿਹੜਾ ਸੀ ਉਹ ਕਾਫੀ ਚਿਰ ਚੱਲਦਾ ਰਿਹਾ। ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਕਬਜ਼ਾ ਸੀ, ਜਿੰਨਾ ਚਿਰ ਤੱਕ ਭਾਈ ਮਨੀ ਸਿੰਘ ਉੱਥੇ ਨਹੀਂ ਜਾਂਦੇ, ਉਹ ਕਬਜ਼ਾ ਵੀ ਇਹਨਾਂ ਦੇ ਫਿਰਕੇ ਵਿੱਚ ਹੀ ਰਿਹਾ। ਪਰ ਗੁਰੂ ਹਰਗੋਬਿੰਦ ਸਾਹਿਬ ਦੂਸਰੇ ਪਾਸੇ ਉਹ ਵੀ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਪਰ ਜਿਹੜਾ ਉਹਨਾਂ ਕੋਲ ਆਂਦਾ ਆ, ਭਾਵੇਂ ਗਰੀਬ ਤੋਂ ਗਰੀਬ ਹੋਵੇ, ਉਹਨੂੰ ਫੌਜ ਦੇ ਵਿੱਚ ਅਹੁਦਾ ਦਿੰਦੇ ਨੇ, ਫੌਜ ਦੇ ਵਿੱਚ ਮੌਕਾ ਦਿੰਦੇ ਨੇ, ਸ਼ਹਿਰ ਦੇ ਵਿੱਚ ਉਹਨੂੰ ਨੌਕਰੀਆਂ ਦਿੰਦੇ ਨੇ। ਇਸ ਦੁਨੀਆ ਬਾਰੇ ਵੀ ਸੋਚ ਹੈਗੀ ਆ, ਅਗਲੀ ਦੁਨੀਆ ਬਾਰੇ ਵੀ ਸੋਚ ਹੈਗੀ ਹੈ। ਤੇ ਇਵੈਂਚੁਅਲੀ ਸਾਨੂੰ ਪਤਾ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਸਿਸਟਮ ਸੀ ਉਹ ਮਤਲਬ ਸਕਸੈਸਫੁਲ ਹੋਇਆ। ਜਦੋਂ ਆਪਾਂ ਦੇਖਦੇ ਬਾਬਾ ਬੰਦਾ ਸਿੰਘ, ਹੁਣ ਸੰਖੇਪ ਦੇ ਵਿੱਚ ਹੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਬਾਬਾ ਬੰਦਾ ਸਿੰਘ ਜਦੋਂ ਪੰਜਾਬ ਆਉਂਦੇ ਨੇ, ਉਹ ਇੰਨਾ ਸਿਰਫ ਨਹੀਂ ਲੈ ਕੇ ਆਉਂਦੇ ਕਿ ਮੈਂ ਸਾਹਿਬਜ਼ਾਦਿਆਂ ਦਾ ਬਦਲਾ ਲੈਣਾ। ਉਹਨਾਂ ਨਾਲ ਹਰੇਕ ਫਿਰਕੇ ਦਾ ਇਨਸਾਨ ਜੁੜਦਾ ਹੈ, ਗਰੀਬ ਤੋਂ ਗਰੀਬ ਉਹਨਾਂ ਨਾਲ ਜੁੜਦੇ ਨੇ। ਜਿਹੜੇ ਜਗੀਰਦਾਰੀ ਦਾ ਸਿਸਟਮ ਆ ਉਹ ਬਦਲ ਕੇ ਕਿ ਜਿਹੜੀ ਜ਼ਮੀਨ ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਉਸ ਦਾ ਫਲ ਮਿਲਣਾ ਚਾਹੀਦਾ ਹੈ। ਇਹ ਨਹੀਂ ਕਿ ਤੁਸੀਂ ਜਗੀਰਦਾਰ ਨੂੰ ਤੁਸੀਂ ਪੈਸੇ ਦੇਈ ਜਾਓ, ਜੇ ਤੂੰ ਕੰਮ ਕਰ ਰਿਹਾ ਤਾਂ ਤੈਨੂੰ ਉਸ ਦਾ ਫਲ ਮਿਲਣਾ ਚਾਹੀਦਾ, ਪੈਸਾ ਤੈਨੂੰ ਮਿਲਣਾ ਚਾਹੀਦਾ ਹੈ। ਤੇ ਜਿਹੜੇ ਉਸ ਟਾਈਮ ਦੇ ਅਬਜ਼ਰਵਰ ਨੇ ਉਹ ਸਾਰੇ ਇਹੀ ਲਿਖਦੇ ਨੇ ਕਿ ਗਰੀਬ ਤੋਂ ਗਰੀਬ ਲੋਕ, ਭਾਵੇਂ ਹਿੰਦੂ ਮੁਸਲਮਾਨ, ਉਹ ਸਾਰੇ ਬਾਬਾ ਬੰਦਾ ਸਿੰਘ ਨਾਲ ਜੁੜਦੇ ਨੇ। ਤੇ ਬਾਬਾ ਬੰਦਾ ਸਿੰਘ ਮੁਸਲਮਾਨਾਂ ਨੂੰ ਵੀ ਕਹਿੰਦੇ ਤੁਸੀਂ ਮੇਰੇ ਨਾਲ ਜੁੜੋ, ਤੁਸੀਂ ਨਮਾਜ਼ ਪੜ੍ਹਨੀ, ਤੁਸੀਂ ਨਮਾਜ਼ ਵੀ ਪੜ੍ਹ ਸਕਦੇ ਹੋ। ਪਰ ਮੁਗਲ ਕਹਿੰਦੇ ਨੇ ਕਿ ਕਈ ਭੁੱਲੜ ਮੁਸਲਮਾਨ ਵੀ ਸਿੱਖ ਬਣੀ ਜਾ ਰਹੇ ਨੇ, ਹਿੰਦੂ ਵੀ ਸਿੱਖ ਬਣੀ ਜਾ ਰਹੇ ਨੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਵਿੱਚ ਪਲਟਾ ਆ ਰਿਹਾ ਹੈ। ਇਹ ਸਿਰਫ ਇੱਕ ਫਿਲਾਸਫੀ ਨਹੀਂ, ਉਹ ਆਬਵੀਅਸਲੀ ਤੁਹਾਨੂੰ ਦਿਸ ਰਿਹਾ ਆ ਕਿ ਮੇਰਾ ਭਲਾ ਹੋ ਰਿਹਾ ਹੈ। ਇਹ ਪ੍ਰੈਕਟੀਕਲ ਤੌਰ ਤੇ ਭਲਾ ਕਿਸ ਤਰ੍ਹਾਂ ਲੋਕਾਂ ਦਾ ਹੋ ਸਕਦਾ ਹੈ, ਇਹ ਵੀ ਸਿੱਖੀ ਦਾ ਇੱਕ ਪਾਰਟ ਸੀ। ਮਿਸਲ ਪੀਰੀਅਡ ਦੇ ਵਿੱਚ ਵੀ ਆਪਾਂ ਇਹੀ ਦੇਖਦੇ ਹਾਂ ਕਿ ਮਿਸਲਾਂ ਦੇ ਵੇਲੇ ਜੋ ਰਾਜ ਉੱਥੇ ਚੱਲਿਆ, ਬ੍ਰਿਟਿਸ਼ ਜੋ ਲਿਖਦੇ ਨੇ, ਮੈਂ ਤੁਹਾਨੂੰ encourage ਤੁਸੀਂ ਇਸ ਨੂੰ ਗੂਗਲ ਹੀ ਕਰਕੇ ਪੜ੍ਹ ਲਓ, ਉਹ ਹੈਰਾਨ ਨੇ ਕਿ ਇਹਦੇ 'ਚ ਕਲਚਰ ਵੀ ਵੱਧ ਰਿਹਾ ਆ, ਇਕਨੋਮੀ ਵੀ ਵੱਧ ਰਹੀ ਆ। ਪਰ ਇੱਥੇ ਇੱਕ ਆਬਜ਼ਰਵੇਸ਼ਨ ਆ ਡਿਸਟ੍ਰਿਕਟ ਗੈਜ਼ਟ ਤੋਂ, ਉਹ ਕਹਿੰਦੇ ਨੇ the famine of 1783 occurred in ਬੁੱਧ ਸਿੰਘ's time। ਬੁੱਧ ਸਿੰਘ ਇੱਕ ਮਿਸਲਦਾਰ ਸੀ। He is said to have sold all his property to have fed the people with grain from the proceeds। ਕਿ ਕਾਲ ਆ ਗਿਆ, ਫੈਮਨ ਆ ਗਿਆ,
ਇਸ ਬੁੱਧ ਸਿੰਘ ਨੇ ਆਪਣਾ ਸਭ ਕੁਝ ਵੇਚ ਕੇ ਲੰਗਰ ਲਾਇਆ। ਇਹ ਸੇਵਾ ਸੀ, ਇਹ ਨਹੀਂ ਕਿ ਮੈਂ ਰਾਜ ਚਲਾ ਕੇ ਮੈਂ ਲੋਕਾਂ ਤੋਂ ਪੈਸੇ ਲਵਾਂ। ਉਹਨੇ ਆਪਣਾ ਸਭ ਕੁਝ ਵੇਚ ਵੱਟ ਕੇ ਲੋਕਾਂ ਦੀ ਸੇਵਾ ਕੀਤੀ। ਨੈਕਸਟ ਸਲਾਈਡ। ਹੁਣ ਬ੍ਰਿਟਿਸ਼ ਰਾਜ ਆਉਂਦਾ ਹੈ। ਬ੍ਰਿਟਿਸ਼ ਰਾਜ ਨੇ ਕੀ ਕੀਤਾ ਕਿ ਜੋ ਸਿੱਖਾਂ ਦਾ ਇੱਕ ਦਾ ਜਿਹੜਾ ਕਨਸੈਪਟ ਸੀ ਨਾ, ਉਸ ਨੂੰ ਬਦਲ ਕੇ ਕਰਤਾ ਕਿ ਸਿੱਖੀ ਇੱਕ ਧਰਮ ਰਹਿ ਜਾਵੇ, ਪੋਲਿਟਿਕਸ ਤੋਂ ਹਟ ਕੇ, ਕਲਚਰ ਤੋਂ, ਸੋਸ਼ਲ ਤੋਂ ਹਟ ਕੇ ਇੱਕ ਰਿਲੀਜਨ ਰਹਿ ਜਾਵੇ। ਉਹਨਾਂ ਨੇ ਬਹੁਤ ਕੋਸ਼ਿਸ਼ਾਂ ਇਹੋ ਜਿਹੀਆਂ ਕੀਤੀਆਂ। ਸਿੱਖਾਂ ਨੂੰ ਫੌਜ ਦੇ ਵਿੱਚ ਭਰਤੀ ਕੀਤਾ, ਕਲਰਕ ਬਣਾਏ। ਤੇ ਇੱਕ ਅਹਿਮ ਮੇਰੇ ਵਾਸਤੇ ਬਹੁਤ ਇੰਸਪੀਰੇਸ਼ਨਲ ਹੈ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ। ਉਹਨਾਂ ਦੀ ਸਾਖੀ, ਇਹਨਾਂ ਦੀ ਸਟੋਰੀ ਜਿਹੜੀ ਆ ਉਹਨਾਂ ਨੇ ਆਪ ਹੀ ਲਿਖੀ ਹੈ। ਇੱਕ ਕਿਤਾਬ ਤੁਹਾਨੂੰ ਮਿਲ ਜਾਣੀ ਹੈ, ਜੇਲ੍ਹ ਚਿੱਠੀਆਂ। ਭਾਈ ਰਣਧੀਰ ਸਿੰਘ ਇੱਕ ਵੈਲ ਐਜੂਕੇਟਡ, BA ਐਜੂਕੇਟਡ ਇੱਕ ਨੌਜਵਾਨ ਸੀ। ਜਦੋਂ ਉਹ ਬ੍ਰਿਟਿਸ਼ ਲੀਗਲ ਸਿਸਟਮ ਦੇ ਵਿੱਚ ਉਹਨਾਂ ਨੂੰ ਅਹੁਦਾ ਮਿਲਦਾ ਹੈ ਐਜ਼ ਅ ਕਲਰਕ, ਤੇ ਉਹ ਉਸ ਲੀਗਲ ਸਿਸਟਮ ਦੇ ਵਿੱਚ ਰਹਿ ਕੇ ਕਹਿੰਦੇ ਨੇ ਮੈਂ ਇੱਥੇ ਇਨਸਾਫ ਦਿਵਾਉਣ ਵਾਸਤੇ ਆਇਆ ਸੀ, ਪਰ ਇੱਥੇ ਇਨਸਾਫ ਕੋਈ ਨਹੀਂ ਮਿਲ ਸਕਦਾ। ਉਹ ਆਪਣਾ ਅਸਤੀਫਾ ਦੇ ਕੇ ਉਹ ਬਾਹਰ ਆ ਜਾਂਦੇ ਨੇ। ਫਿਰ ਜੋ ਕਮਾਈ ਕਰਦੇ ਨੇ ਨਾਮ ਦੀ, ਉਹ ਉਸ ਦੇ ਵਿੱਚ ਜਿਸ ਤਰ੍ਹਾਂ ਸਪਸ਼ਟ, ਉਹਦੇ ਕਿਤੇ ਹੋਰ ਤੁਹਾਨੂੰ ਸ਼ਾਇਦ ਇੰਨਾ ਸਪਸ਼ਟ ਨਹੀਂ ਅਕਾਲ ਪੁਰਖ ਦੇ ਦਰਸ਼ਨ ਦਾ ਵਰਣਨ ਮਿਲੂਗਾ ਜਿਸ ਤਰ੍ਹਾਂ ਭਾਈ ਸਾਹਿਬ ਰਣਧੀਰ ਸਿੰਘ ਨੇ ਲਿਖਿਆ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਅਕਾਲ ਪੁਰਖ ਆਪ ਉਹਨਾਂ ਨੂੰ ਜੋਤ ਦੇ ਦਰਸ਼ਨ ਹੋਏ ਨੇ। ਪਰ ਚਲੋ ਇਹ ਸਾਡਾ ਵਿਸ਼ਾ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਅਧਿਆਤਮਿਕ ਉਹ ਸਟੋਰੀ ਹੈਗੀ ਆ। ਪਰ ਜਦੋਂ ਗਦਰ ਮੂਵਮੈਂਟ ਸ਼ੁਰੂ ਹੁੰਦੀ ਆ ਨਾ, ਉਹ ਆਪਣੇ ਜਥੇ ਦੇ ਸਮੇਤ ਕਰਤਾਰ ਸਿੰਘ ਸਰਾਭਾ ਦੇ ਨਾਲ ਰਲ ਕੇ ਉਹ ਗਦਰ ਮੂਵਮੈਂਟ ਦਾ ਹਿੱਸਾ ਬਣਦੇ ਨੇ ਕਿ ਜਿਹੜਾ ਅੰਗਰੇਜ਼ ਰਾਜ ਆ ਇਸ ਨੂੰ ਬਾਹਰ ਕੱਢਣਾ ਆ। 15 ਸਾਲ ਉਹ ਜੇਲ੍ਹ ਭੋਗਦੇ ਨੇ। 15 ਸਾਲ ਕਸ਼ਟਮਈ। ਉਹਨਾਂ ਦੀ ਕਿਤਾਬ ਦਾ ਨਾਲ ਜੇਲ੍ਹ ਚਿੱਠੀਆਂ ਇਸ ਕਰਕੇ ਆ ਕਿ ਉਹ ਜੇਲ੍ਹ ਦੇ ਵਿੱਚ ਜੋ ਉਹਨਾਂ ਨੇ ਚਿੱਠੀਆਂ ਲਿਖੀਆਂ ਨੇ ਉਹਦਾ ਇੱਕ ਕਲੈਕਸ਼ਨ ਹੈ। ਪਰ ਭਾਈ ਰਣਧੀਰ ਸਿੰਘ ਜੋ ਕਿ ਇੱਕ ਸੰਤ ਸਿਪਾਹੀ ਆਪਾਂ ਕਹਿ ਸਕਦੇ ਹਾਂ, ਉਹ ਕੀ ਲਿਖਦੇ ਨੇ ਕਿ ਸਭ ਤੋਂ ਵੱਡਾ ਮਨੋਰਥੀ ਕਾਰਜ ਖਾਲਸਾ ਜੀ ਦਾ ਇਹ ਹੈ, ਸਾਰੇ ਸੰਸਾਰ ਅੰਦਰ ਸੱਚੜਾ ਧਰਮ ਨਿਆਏ ਵਾਲਾ ਹਲੇਮੀ ਰਾਜ ਵਰਤ ਜਾਵੇ, ਤਾਂ ਤੇ ਪ੍ਰਜਾ ਵੀ ਸੁਖੀ ਵਸੇ ਅਤੇ ਪ੍ਰਜਾਪਤੀ ਵੀ ਸੁਖੀਏ ਸੁਹੇਲੇ ਦੋਹੀਂ ਲੋਕੀ ਹੋਣ। ਮਜਲੂਮਾਂ ਅਨਾਥਾਂ ਉਤੇ ਜ਼ੁਲਮ ਹੋਣਾ ਹਟ ਜਾਵੇ। ਇਹ ਹਲੇਮੀ ਰਾਜ ਦਾ ਖਾਲਸਾਈ ਆਦਰਸ਼ ਹੈ। ਸੋ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਪਿਰਿਚੁਅਲ ਆ, ਜਿਹੜੇ ਬਾਕੀ ਧਰਮਾਂ ਕਹਿੰਦੇ ਕਿ ਸਪਿਰਿਚੁਅਲ ਉਹ ਅੰਦਰਮੁਖੀ ਹੋ ਜਾਂਦਾ ਹੈ, ਉਹ ਦੁਨੀਆ ਤੋਂ ਨਿਰਲੇਪ ਹੋ ਜਾਂਦਾ ਹੈ। ਸਿੱਖੀ ਦਾ ਕਨਸੈਪਟ ਆਪੋਜ਼ਿਟ ਹੈ। ਜਿਹੜਾ ਧਰਮੀ ਹੋਊਗਾ, ਜਿਹੜਾ ਅਕਾਲ ਪੁਰਖ ਦੇ ਦਰਸ਼ਨ ਕਰੂਗਾ, ਉਹ ਦੁਨੀਆ ਦੀ ਸੇਵਾ ਕਰੂਗਾ। ਇਹ ਕਨਸੈਪਟ ਹੈ। ਤੇ ਭਾਈ ਰਣਧੀਰ ਸਿੰਘ ਨੇ ਸਾਫ਼ ਇਹ ਲਿਖ ਦਿੱਤਾ ਕਿ ਖਾਲਸੇ ਦਾ ਆਦਰਸ਼ ਆ ਹਲੇਮੀ ਰਾਜ ਕਾਇਮ ਕਰਨਾ। ਗਦਰੀ ਬਾਬੇ ਉਹੀ ਸਪਿਰਿਟ ਲੈ ਕੇ ਕਿ ਖਾਲਸਾ ਰਾਜ ਕਾਇਮ ਕਰਨਾ ਹੈ, ਉਹ ਅੱਗੇ ਆਉਂਦੇ ਨੇ। ਨੈਕਸਟ ਸਲਾਈਡ। ਤੇ ਜੇ ਆਪਾਂ ਮੌਜੂਦਾ ਸੰਘਰਸ਼ ਵੱਲ ਥੋੜੀ ਜਿਹੀ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੀ ਬੁਨਿਆਦ ਹੈ ਇਹ ਵੀ ਗੁਰਮਤ ਦੇ ਉੱਤੇ ਹੈ। ਜੋ ਅਣਹੋਣੀ ਗੱਲ ਆ ਕਿ ਇਹ ਛੋਟੀ ਜੀ ਕਮਿਊਨਿਟੀ ਦੁਨੀਆ ਵਿੱਚ 20 ਮਿਲੀਅਨ ਕੁਛ ਵੀ ਨਹੀਂ, 30 ਮਿਲੀਅਨ ਕੁਛ ਵੀ ਨਹੀਂ ਹੈਗਾ, ਪਰ ਸਾਰੀ ਦੁਨੀਆ ਨੂੰ ਇਸ ਸੰਘਰਸ਼ ਬਾਰੇ, ਇਸ ਪੰਥ ਬਾਰੇ ਕਿਸ ਤਰ੍ਹਾਂ ਪਤਾ ਲੱਗ ਸਕਦਾ ਹੈ। ਇਹ ਮੁੱਠੀ ਭਰ ਸਿੱਖਾਂ ਨੇ ਇੱਕ ਵੱਡੀ ਪਾਵਰ ਜੋ ਇੰਡੀਆ ਦੀ ਪਾਵਰ ਹੈਗੀ, ਕਿਸ ਤਰ੍ਹਾਂ ਜੜੋਂ ਹਾਲਾਤ ਸੀ ਇੱਕ ਵਾਰ, ਉਹ ਕਿਸ ਤਰ੍ਹਾਂ ਹੋਇਆ। ਇਹ ਚੇ ਗੁਵੇਰਾ ਵਾਲੀ ਸਟ੍ਰੈਟਜੀ ਨਹੀਂ ਸੀ। ਇਹ ਨਿਆਰਾ ਖਾਲਸਾ ਪੰਥ ਦਾ ਜੋ ਚੱਲਦਾ ਆਇਆ ਇੱਕ ਟ੍ਰੈਡੀਸ਼ਨ ਆਪਾਂ ਕਹਿ ਸਕਦੇ ਹਾਂ, ਉਸ ਦਾ ਨਤੀਜਾ ਸੀ। ਸੋ ਭਾਈ ਫੌਜਾ ਸਿੰਘ ਦੀ ਜੀ ਗੱਲ ਕਰਦੇ ਹਾਂ। ਭਾਈ ਫੌਜਾ ਸਿੰਘ ਜੋ ਜਿਸ ਤਰ੍ਹਾਂ ਪਹਿਲਾਂ ਇੱਥੇ ਬੇਨਤੀ ਕੀਤੀ ਗਈ ਸੀ ਕਿ ਉਹਨਾਂ ਦੀ ਕੁਰਬਾਨੀ, 13 ਸਿੰਘਾਂ ਦੀ ਕੁਰਬਾਨੀ ਅੱਜ ਦੇ ਮੌਜੂਦਾ ਸੰਘਰਸ਼ ਦਾ ਮੁੱਢ ਸਮਝਿਆ ਜਾ ਸਕਦਾ ਹੈ। ਭਾਈ ਫੌਜਾ ਸਿੰਘ ਕੌਣ ਸੀ? ਉਹ ਇੱਕ ਪੱਕੇ ਗੁਰਸਿੱਖ ਸੀ ਜੋ ਅੰਮ੍ਰਿਤ ਵੇਲੇ ਉੱਠ ਕੇ ਪੂਰਾ ਆਪਣਾ ਨਿਤਨੇਮ, ਨਾਮ, ਅਭਿਆਸ ਸਭ ਕੁਝ ਕਰਦੇ ਸੀ, ਪਰ ਸੇਵਾ ਦੇ ਵਿੱਚ ਵੀ ਪਰਪੱਕ ਕਿ ਆਏ ਗਏ ਗੁਰਸਿੱਖ ਵਾਸਤੇ ਇਸ਼ਨਾਨ ਕਰਨ ਦੀ ਸੇਵਾ, ਪਾਣੀ ਢੋਣ ਦੀ ਸੇਵਾ। ਜਿਹੜੇ ਗੁਰਧਾਮ ਨੇ ਆਲੇ ਦੁਆਲੇ ਹੱਥਾਂ ਨਾਲ ਜੇ ਕਿਤੇ ਲਿੱਦ ਦਿਸਦੀ ਆ ਉਹ ਚੱਕ ਕੇ ਕਿ ਗੁਰਧਾਮਾਂ ਦੇ ਉੱਤੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ। ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਨੇ ਕਿ ਜੋ ਬੇਇਨਸਾਫੀ ਹੋ ਰਹੀ ਆ ਇਸ ਨੂੰ ਚੈਲੰਜ ਕਰਨਾ। ਖਾਲਸਾ ਫਾਰਮ ਤਿਆਰ ਕਰਦੇ ਨੇ ਜਿੱਥੇ ਸ਼ਸਤਰ ਵਿੱਦਿਆ ਦਾ ਅਭਿਆਸ ਸਿਖਾਇਆ ਜਾਂਦਾ ਹੈ। ਜਦੋਂ ਇੱਕ ਹਿੰਦੂ ਔਰਤ ਨੂੰ ਬੇਪਤ ਕੀਤਾ ਜਾਂਦਾ ਪੁਲਿਸ ਸਟੇਸ਼ਨ ਦੇ ਵਿੱਚ, ਉਹ ਪੁਲਿਸ ਸਟੇਸ਼ਨ ਜਾ ਕੇ ਉਸ ਔਰਤ ਨੂੰ ਛਡਾਉਂਦੇ ਨੇ, ਆਪਣੇ ਆਪ ਤੇ ਉਹ ਕੇਸ ਪਵਾਉਂਦੇ ਨੇ, ਜੇਲ੍ਹ ਜਾਣਾ ਪੈਂਦਾ ਹੈ।
ਮਤਲਬ ਸੰਤ ਤੇ ਸਿਪਾਹੀ ਦੋਨੋਂ। ਸੰਤ ਜਰਨੈਲ ਸਿੰਘ ਜੀ ਤੋਂ ਆਪਾਂ ਗੱਲ ਕਰਦੇ ਆ, ਉਹਨਾਂ ਦੀ ਲੀਡਰਸ਼ਿਪ ਬਾਰੇ ਨਿਆਰੀ ਗੱਲ ਤਾਂ ਇਹ ਸੀ ਕਿ ਅਕਾਲੀ ਲੀਡਰਸ਼ਿਪ ਪੋਲੀਟੀਕਲ ਲੀਡਰਸ਼ਿਪ ਨਾਲੋਂ ਬਿਲਕੁਲ ਵੱਖਰੀ, ਕਿ ਗ੍ਰਾਸ ਰੂਟਸ ਤੋਂ ਉਹਨਾਂ ਨੇ ਕੰਮ ਕੀਤਾ। ਜਿਹੜੇ ਪਹਿਲਾਂ ਉਹਨਾਂ ਦੇ ਦਮਦਮੀ ਟਕਸਾਲ ਦੇ ਮੁਖੀ ਬਣਨ ਤੋਂ ਪਹਿਲਾਂ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ, ਉਹ ਇਹੀ ਕਹਿੰਦੇ ਨੇ ਕਿ ਨਾਮ ਬਾਣੀ ਦੇ ਵਿੱਚ ਪੂਰੇ ਅਭਿਆਸੀ, ਕਿ ਕੋਈ ਸਮਝ ਨਹੀਂ ਸੀ ਸਕਦਾ ਕਿ ਇਹ ਕਿਸ ਤਰ੍ਹਾਂ ਅਗਵਾਈ ਕਰਨਗੇ ਟਕਸਾਲ ਦੀ, ਕਿ ਇਹਨਾਂ ਨੂੰ ਕਦੇ ਬੋਲਦਿਆਂ ਦੇਖਿਆ ਹੀ ਨਹੀਂ ਹੈਗਾ ਸਟੇਜ ਤੋਂ। ਪਰ ਜੋ ਉਹਨਾਂ ਦੇ ਵਿੱਚ ਉਹ ਰੂਹਾਨੀ ਉਹ ਸ਼ਕਤੀ ਮਿਲੀ ਹੈ, ਉਹਦੇ ਸਦਕਾ ਉਹਨਾਂ ਨੇ ਦਿੱਲੀ ਦਾ ਜਿਹੜਾ ਤਖਤ ਹੈ ਉਹ ਹਿਲਾ ਕੇ ਰੱਖਤਾ। ਸਿੱਖਾਂ ਨੂੰ ਇੱਕ ਵਾਰ ਇਹ ਦਿਖਾਤਾ ਕਿ ਆਪਾਂ ਚੈਲੰਜ ਕਰ ਸਕਦੇ ਹਾਂ, ਅੱਜ ਦੇ ਜ਼ਮਾਨੇ ਵਿੱਚ ਵੀ ਚੈਲੰਜ ਕਰ ਸਕਦੇ ਹਾਂ। ਇਹ ਰੂਹਾਨੀ ਤਾਕਤ ਸੀ। ਭਾਈ ਅਨੋਖ ਸਿੰਘ ਬੱਬਰ ਦੀ ਆਪਾਂ ਗੱਲ ਕਰਦੇ, ਜੋ ਭਾਈ ਮਨੀ ਸਿੰਘ ਦਾ ਇਤਿਹਾਸ ਉਹਨਾਂ ਨੇ ਦੁਹਰਾਇਆ। ਸੰਘਰਸ਼ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਇੱਕ ਜੁੱਟ, ਇੱਕ ਅਖੰਡ ਪਾਠ ਸਾਹਿਬ ਇੱਕ ਚੌਂਕੜੇ 'ਚ ਉਹਨਾਂ ਨੇ ਸੁਣਿਆ। ਨਾਮ ਅਭਿਆਸ ਦੇ ਪੱਕੇ, ਜਦੋਂ ਉਹਨਾਂ ਨੂੰ ਬੰਦ ਤਕਰੀਬਨ ਕੱਟਿਆ ਜਾਂਦਾ, ਅੱਖ ਉਹਨਾਂ ਦੀ ਕੱਢੀ ਜਾਂਦੀ ਆ, ਖੋਪਰਾ ਉਤਾਰਿਆ ਜਾਂਦਾ ਆ, ਉਹ ਸਿਰਫ ਇਹੀ ਪੁੱਛ ਰਹੇ ਨੇ ਕਿ ਰਹਿਰਾ ਸਾਹਿਬ ਦਾ ਸਮਾਂ ਹੋ ਗਿਆ। ਇਹੋ ਜਿਹੀਆਂ ਸ਼ਹੀਦੀਆਂ ਜਿਹੜੀਆਂ ਨੇ ਇਹ ਯੁੱਗ ਪਲਟਾਉਂਦੀਆਂ ਨੇ। ਬਾਬਾ ਗੁਰਬਚਨ ਸਿੰਘ ਮਹਾਨੋਚਾਲ, ਉਹਨਾਂ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਉਹਨਾਂ ਦੇ ਭੁਜੰਗੀ ਅੱਜ ਸਾਡੇ ਮੌਜੂਦ ਨੇ, ਉਹ ਜ਼ਿਆਦਾ ਦੱਸ ਸਕਦੇ ਨੇ। ਪਰ ਉਹ ਵੀ ਇੱਕ ਰੂਹਾਨੀ ਦੌਰ ਆਪਾਂ ਕਹਿ ਸਕਦੇ ਹਾਂ। ਰੂਹਾਨੀਅਤ ਸਿੱਖੀ ਦੇ ਵਿੱਚੋਂ ਹੀ ਉਹ ਜੋ ਜੁਝਾਰੂਪਣ ਸੀ ਉਹ ਪੈਦਾ ਹੋਇਆ। ਸੋ ਮੁੱਕਦੀ ਤਾਂ ਇਹ ਗੱਲ ਹੈਗੀ ਹੈ ਕਿ ਜਿਹੜਾ ਗੁਰਸਿੱਖੀ ਦੇ ਵਿੱਚ ਪੱਕਾ ਹੋਊਗਾ ਉਹ ਇਹ ਯੁੱਗ ਪਲਟਾਊਗਾ। ਇਹ ਖਾਲਸਾ ਹਲੇਮੀ ਰਾਜ ਦਾ ਇੰਜਨ ਹੋਊਗਾ, ਇਹ ਚਲਾਊਗਾ। ਜੇ ਆਪਾਂ ਪੰਥ ਵਾਸਤੇ ਕੁਝ ਕਰਨਾ ਚਾਹੁੰਦੇ ਹਾਂ, ਜੇ ਆਪਾਂ ਖਾਲਿਸਤਾਨ ਵਾਸਤੇ ਕੁਝ ਕਰਨਾ ਚਾਹੁੰਦੇ ਹਾਂ, ਤਾਂ ਇਹ ਇੱਕ ਪ੍ਰੋਸੈਸ ਹੈ। ਜੋ ਸ਼ਹੀਦੀ ਪਾਣਾ, ਕੋਈ ਕਹੇ ਕਿ ਰਹਿ ਤਾਂ ਚਲੋ ਆਪਣੀ ਜਗ੍ਹਾ ਹੈ, ਮੈਂ ਸ਼ਹੀਦੀ ਪਾਣ ਲਈ ਤਿਆਰ ਹਾਂ, ਚਲੋ ਇਸ ਇਮੋਸ਼ਨ ਨੂੰ, ਇਸ ਸੋਚ ਨੂੰ ਫਿਰ ਵੀ ਮੈਂ ਰਿਸਪੈਕਟ ਕਰਦਾ। ਪਰ ਪਹਿਲੀ ਸ਼ਹੀਦੀ ਤਾਂ ਅੰਮ੍ਰਿਤ ਛਕਣ ਵਾਲੀ ਹੈ। ਜਿਹੜਾ ਅੰਮ੍ਰਿਤ ਛਕਦਾ ਹੈ ਉਹ ਆਪਣਾ ਸਭ ਕੁਝ ਵਾਰਦਾ ਗੁਰੂ ਤੋਂ। ਸ਼ਹੀਦੀ ਉੱਥੋਂ ਸ਼ੁਰੂ ਹੁੰਦੀ ਹੈ। ਸੋ ਰਸਤਾ ਅੱਗੇ ਜਿਹੜਾ ਹੈਗਾ, ਨੈਕਸਟ ਸਲਾਈਡ, ਖਾਲਸੇ ਦਾ ਰਾਜ ਨਿਸ਼ਚਿਤ ਹੈ। ਇਹ ਗੁਰੂ ਦਾ ਹੁਕਮ ਹੈ, ਇਹ ਹੋ ਕੇ ਰਹੂਗਾ। ਇਹ ਦੋ ਰਾਵਾਂ ਨਹੀਂ ਹੋ ਸਕਦੀਆਂ। ਇਹ ਖਾਲਸਾ ਰਾਜ ਹੋ ਕੇ ਰਹੂਗਾ, ਕਿਉਂਕਿ ਪਰ ਇਸ ਨੂੰ ਲਿਆਉਣ ਵਾਸਤੇ ਜੋ ਤੇਜ ਪ੍ਰਤਾਪ ਗੁਰੂ ਦਾ ਚਾਹੀਦਾ ਹੈ, ਉਹ ਕਿਸ ਤਰ੍ਹਾਂ ਸਾਨੂੰ ਮਿਲ ਸਕਦਾ ਹੈ? ਉਹ ਰਹਿਤ ਰੱਖ ਕੇ, ਗੁਰੂ ਦਾ ਬਚਨ ਕਮਾ ਕੇ। ਅਖੀਰ ਦੇ ਵਿੱਚ ਮੈਂ ਲਾਸਟ ਇਹੀ ਬੇਨਤੀ ਕਰੂੰਗਾ ਕਿ ਭਾਈ ਹਰਦੀਪ ਸਿੰਘ ਨਿੱਜਰ, ਜੋ ਉਹਨਾਂ ਦੇ ਨਜ਼ਦੀਕੀ ਨੇ, ਉਹ ਸਾਰੇ ਇਹ ਦੱਸ ਸਕਦੇ ਨੇ ਕਿ ਉਹ ਕਿਸ ਤਰ੍ਹਾਂ ਨਿਤਨੇਮੀ ਸੀ। ਤੇ ਉਹ ਅੱਖੀਂ ਦੇਖਿਆ ਇਹ ਹਾਲ, ਸਾਰੇ ਜੋ ਉਹਨਾਂ ਦੇ ਆਲੇ ਦੁਆਲੇ ਸੀ ਉਹਨਾਂ ਨੇ ਦੇਖਿਆ ਕਿ ਸੇਵਾ ਕਰਨੀ ਹੋਵੇ ਨਾ, ਉਹ ਨਹੀਂ ਕਿ ਆਫਿਸ 'ਚ ਬੈਠ ਕੇ ਕੁਰਸੀ ਦੇ ਉੱਤੇ ਲੱਡੂ ਖਾਂਦੇ ਸੀ ਗੁਰਦੁਆਰੇ, ਨਹੀਂ। ਕੋਈ ਵੀ ਕੰਮ ਹੋਵੇ ਹੱਥੀਂ ਜਾ ਕੇ ਉਹ ਗੁਰਦੁਆਰੇ ਕਰਦੇ ਸੀ। ਸੇਵਾ ਦਾ ਉਹਨਾਂ ਵਿੱਚ ਜੋ ਦ੍ਰਿੜ ਨਿਸ਼ਚਾ ਸੀ, ਉਹ ਭਾਵਨਾ ਸੀ, ਉਹ ਬਹੁਤ ਯੂਨੀਕ ਸੀ। ਤੇ ਉਹਨਾਂ ਦੀ ਸ਼ਹੀਦੀ ਨੇ, ਦੇਖੋ ਕਿਸ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਇੰਡੀਆ ਦਾ ਅਕਸ ਜਿਹੜਾ ਹੈ, ਜੋ ਆਪਾਂ 100 ਸਾਲ ਵੀ ਆਪਾਂ ਪੈਸੇ ਲਾ ਕੇ ਨਾ ਜੇ ਕੋਸ਼ਿਸ਼ ਕਰਦੇ ਕਿ ਇੰਡੀਆ ਦਾ ਚਿਹਰਾ ਨੰਗਾ ਕਰੀਏ, ਸਾਡੇ ਤੋਂ ਨਹੀਂ ਹੋਣਾ। ਉਸ ਇੱਕ ਸ਼ਹੀਦ ਨੇ ਸਾਰੀ ਦੁਨੀਆ ਦੇ ਸਾਹਮਣੇ ਉਸ ਹਿੰਦੁਸਤਾਨੀ ਹਕੂਮਤ ਦਾ ਚਿਹਰਾ ਨੰਗਾ ਕੀਤਾ। ਤੇ ਜਿਹੜੇ ਬਾਕੀ ਦੇ ਵਿੱਚ ਪੰਥ ਦੇ ਵਿੱਚ ਮੇਰੇ ਵਰਗੇ ਸੀ, ਜਿਹੜੇ ਖਾਲਿਸਤਾਨ ਦੀ ਗੱਲ ਖੁੱਲ੍ਹ ਕੇ ਨਹੀਂ ਸੀ ਕਰਨਾ ਚਾਹੁੰਦੇ, ਨੂੰ ਲੱਗਦਾ ਸੀ ਕਿ ਇਹ ਡੇਂਜਰਸ ਗੱਲ ਹੈ, ਸਾਡੇ ਵਾਸਤੇ ਵੀ ਇੱਕ ਲਕੀਰ ਖਿੱਚੀ ਗਈ ਹੈ ਕਿ ਖਾਲਿਸਤਾਨ ਦੀ ਗੱਲ ਠੋਕ ਕੇ ਕਰਾਂਗੇ। ਇਹ ਸਾਡਾ ਰਾਜ ਹੈ। ਸੋ ਇਹ ਨਿਡਰਤਾ, ਇਹ ਸੂਰਬੀਰਤਾ, ਜੋ ਦਇਆ, ਸੰਤੋਖ, ਇਹ ਸਭ ਕੁਝ ਸੰਘਰਸ਼ ਵਾਸਤੇ ਚਾਹੀਦਾ, ਇਹ ਸਾਨੂੰ ਸਿੱਖੀ ਤੋਂ ਮਿਲਣਾ। ਸੋ ਇੰਨੀ ਬੇਨਤੀ ਕਰਦਾ ਹੋਇਆ ਮੈਂ ਖਿਮਾ ਦਾ ਜਾ ਚੁੱਕਿਆ। ਜੇ ਆਪਾਂ ਸੰਘਰਸ਼ ਵਾਸਤੇ ਕੁਝ ਕਰਨਾ, ਅੰਮ੍ਰਿਤ ਛਕੀਏ, ਸਿੰਘ ਸਜੀਏ ਤੇ ਗੁਰੂ ਦੇ ਲੜ ਲੱਗ ਕੇ ਜੋ ਇਹ ਸੰਘਰਸ਼ ਹੈਗਾ ਉਸ ਦਾ ਆਪਣਾ ਹਿੱਸਾ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।